ਸਾਡੇ ਡੈਡੀ ਹੁਣੀ ਦੱਸਦੇ ਹੁੰਦੇ ਸੀਗੇ ਵੀ ਖੰਨੇਵਾਲ ਜਦੋਂ ਤਹਿਸੀਲ ਹੁੰਦੀ ਸੀਗੀ, ਮਲਤਾਨ ਜ਼ਿਲ੍ਹਾ ਹੁੰਦਾ ਸੀਗਾ, ਤੇ ਉਹਦੇ ਜਿਹੜਾ ਮੇਨ ਆਪਣੇ ਜੀਡੀ ਰੋਡ ਜਾਂਦਾ ਹੈਗਾ ਆ, ਉਹਦੇ ਤੋਂ 5-6 ਕਿਲੋਮੀਟਰ ਹਟਵਾਉਂਦਾ ਸੀ। ਉਹਨੂੰ ਚੱਕ ਨੰਬਰ ਜਿਹੜਾ 138 ਸੀਗਾ। ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ? ਮੈਂ 47 ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ? ਸ਼ਹਿਰ ਲਾਹੌਰ ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ, ਤਾਂ ਗੱਲ ਵਕੜੀ ਪਾ ਕੇ ਮਿਲਦਾ ਸਤਲੁਜ ਨਾਲ ਬਿਆਸ ਕਿਉਂ ਹੈ? ਇੱਕੋ ਫਾਂਸੀ ਇੱਕੋ ਗੋਲੀ, ਰਹਿਮਤ ਅਲੀ ਸਰਾਬਾ ਬਿਸਮਿਲ, ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖ ਇਤਿਹਾਸ ਕਿਉਂ ਹੈ? ਦਿੱਲੀ ਵਰਗੇ ਚੌਂਕ ਚੁਰਸਤੇ, ਕਾਰ ਵਿਹਾਰ ਬਾਜ਼ਾਰ ਵੀ ਉਹੀ, ਮਿਕਨਾਤੀਸੀ ਖਿੱਚਦੀ ਸ਼ਕਤੀ ਸ਼ਹਿਰ ਲਾਹੌਰ ਚ ਖਾਸ ਕਿਉਂ ਹੈ? ਆਪਦਾ ਲੈਣ ਆਏ ਆ, ਲੈ ਜਾਣ ਸਾਨੂੰ ਕੀ? ਹੁਣ ਆਪਣਾ ਆ ਗਏ, ਆਪਣਾ ਹੁਣ ਕੀ ਉਹ ਦੇਗਾ। ਇੱਕ ਮਿੰਟ ਦਾ ਸੁਣ, ਜਿਹੜੀ ਚੀਜ਼ ਆਪਣੀ ਆ ਉਹ ਆਪਣੀ ਆ। ਸਹੀ। ਜਿਹੜੀ ਕਮਾਈ ਕਰਕੇ ਬਣਾਈ ਆ, ਇਹ ਕਮਾਈ ਕਰਕੇ ਬਣਾ ਕੇ ਗਏ ਆ, ਇਹ ਇਹਨਾਂ ਦੀ ਆ। ਵਾਰਿਸ ਦੇ ਜੰਡਿਆਲੇ ਬੈਠੇ ਮਸਤ ਔਲੀਆ ਹੀਰ ਸੁਣਾਉਂਦੇ। ਮੈਂ ਕਿਹਾ ਇੱਥੇ ਕੋ ਕਰਕੇ ਨਾ ਟੋਇਆ ਇਹ ਤੇ ਸਿੱਧਾ ਥੱਲੇ ਹੀ ਦੇ ਗਏ ਤੇ ਲੈ ਕੇ ਆਓ ਪੱਠੀਏ। ਸਰਦਾਰ ਦੇਗ ਪਟਣਾ ਹੈ। ਲੋ ਜੀ ਹੁਣ ਆਪਾਂ ਉੱਥੇ ਪਹੁੰਚ ਗਏ ਆ ਜਿੱਥੇ ਅੰਦਰ ਦੇਗ ਦੱਬੀ ਗਿਆ। ਅਸਲਾਮ ਵਾਲੇਕੁਮ ਦੋਸਤੋ, ਮੈਂ ਨਾਸਰ ਢਿੱਲੋਂ ਤੇ ਤੁਸੀਂ ਜੁੜ ਗਏ ਹੋ ਮੇਰੇ ਚੈਨਲ ਪੰਜਾਬੀ ਲਹਿਰ ਤੇ ਅੱਜ ਅਸੀਂ ਇਸ ਵੇਲੇ ਮੈਂ ਹੁਣ ਅਬਦੁਲ ਹਕੀਮ ਖਲੋਤਾ। ਸਾਡੇ ਕੋਲ ਬਹੁਤ ਸਾਰੇ ਕੁਝ ਦੋਸਤ ਡੈਲੀਗੇਸ਼ਨ ਪੂਰੇ ਦਾ ਪੂਰਾ ਆਇਆ, ਕੈਨੇਡਾ ਤੋਂ, ਯੂਕੇ ਤੋਂ, ਹੈ ਵੀ ਮੇਰੀ ਬਰਾਦਰੀ ਆ। ਤੇ ਇਹਨਾਂ ਦੇ ਫੋਰ ਫਾਦਰ ਦਾ ਪਿੰਡ ਜਾਨੀਆਂ ਮੰਡੀ ਆ, ਖਾਨੇਵਾਲ, ਮੁਲਤਾਨ। ਪਹਿਲਾਂ ਤਾਂ ਮੁਲਤਾਨ ਸੀ, ਹੁਣ ਵਿੱਚੋਂ ਖਾਨੇਵਾਲ ਬਣ ਗਿਆ। ਉਸ ਤੋਂ ਅੱਗੇ ਆ ਜਾਨੀਆਂ ਮੰਡੀ। ਇੱਧਰ ਅਸੀਂ ਬਹੁਤ ਘੱਟ ਆਏ ਆ, ਮਤਲਬ ਵੀ ਜਿਹੜੇ ਪਾਰਟੀਸ਼ਨ ਵੇਲੇ ਉੱਠ ਕੇ ਗਏ ਆ, ਮੀਆਂ ਚੰਨੂ ਆਉਂਦੇ ਰਹੇ ਆ, ਮੁਲਤਾਨ ਇੱਕ ਹੋਰ ਫੈਮਿਲੀ ਆਈ ਸੀ, ਲੇਕਿਨ ਇਹਨਾਂ ਸਾਈਡਾਂ ਤੇ ਜਾਨੀਆਂ ਮੰਡੀ ਵਾਲ ਮਤਲਬ ਵੀ ਪਹਿਲਾ ਹੀ ਮੇਰਾ ਕਹਿ ਲਓ ਐਕਸਪੀਰੀਅੰਸ, ਪਹਿਲਾ ਹੀ ਟੂਰ ਹੋਣਾ। ਸੋ ਇਹਨਾਂ ਦੀ ਇੱਕ ਉੱਥੇ ਮੈਨੂੰ ਇਹਨਾਂ ਨੇ ਫੋਟੋ ਵਿਖਾਈ ਆਉਣ ਤੋਂ ਪਹਿਲਾਂ ਵੀ ਇੱਕ ਸਾਡੇ ਬਜ਼ੁਰਗਾਂ ਦੀ ਹਵੇਲੀ ਆ, ਸਾਡੇ ਆਉਣ ਤੱਕ ਤੁਸੀਂ ਉਹਦਾ ਪਤਾ ਕਰਿਓ। ਮੈਂ ਵੀ ਕੰਮਾਂ 'ਚ ਬਿਜ਼ੀ ਹੋ ਗਿਆ ਤੇ ਪਤਾ ਨਾ ਕਰ ਸਕਿਆ। ਫਿਰ ਜਿੱਦਣ ਆਏ ਨਾ, ਮੈਂ ਇੱਕ ਪੋਸਟ ਲਾਈ ਉਸ ਪਿੰਡ ਦੀ 138-10 ਦੀ, ਤੇ ਮੈਨੂੰ ਉੱਥੋਂ ਸਾਡੇ ਦੋਸਤ ਨੇ ਮੱਕੀ ਸਾਹਿਬ, ਉਹਨਾਂ ਨੇ ਮੈਸੇਜ ਕੀਤਾ। ਮੈਂ ਉਹਨਾਂ ਨੂੰ ਜਦੋਂ ਹੀ ਉਹ ਫੋਟੋ ਸ਼ੇਅਰ ਕੀਤੀ, ਉਹਨਾਂ 10 ਮਿੰਟਾਂ ਬਾਅਦ ਇਹਨਾਂ ਦੇ ਘਰ ਦੀ ਹਵੇਲੀ ਦੀ ਵੀਡੀਓ ਬਣਾ ਕੇ ਘੱਲਤੀ। ਇਹ ਹੋਰ ਜ਼ਰਾ ਐਨਰਜੀ 'ਚ ਆ ਗਏ ਵੀ ਅਸੀਂ ਆਪਣਾ ਪਿੰਡ, ਆਪਣੀ ਹਵੇਲੀ ਵੇਖਣੀ ਹੈ। ਤੇ ਇਹ ਜਤਿੰਦਰ ਭਾਜੀ ਆ, ਵੈਲਕਮ ਤੁਹਾਨੂੰ ਜੀ ਅੱਜ ਦੇ ਵੀਡੀਓ 'ਚ। ਇਹ ਲਾਹੌਰ ਸਨ, ਮੈਂ ਫੈਸਲਾਬਾਦ ਸਾਂ। ਮੈਂ ਇੱਥੇ ਰਾਹ 'ਚ ਆਪਾਂ ਰਲੇ ਆ, ਗੱਡੀ ਮੈਂ ਆਪਣੀ ਇੱਥੇ ਲਾਤੀ। ਹੁਣ ਹਾਈ ਰੂਫ ਸਾਡੀ ਉੱਚੀ, ਸਾਰੇ ਸ਼ੁਗਲ ਮੁਗਲ ਲਾਉਂਦੇ ਜਾਵਾਂਗੇ। ਹਾਂਜੀ, ਟੂਟੀ ਕਰਦੀ ਲੀਕ ਉਹਨਾਂ ਦੀ। ਅੱਛਾ ਜੀ, ਕਰ ਲੈਣੇ ਸੈੱਟ। ਨਹੀਂ ਉਹ ਗਿਆ ਨਾ ਉਹ ਬਸ ਅਗਲਾ ਵੀਡੀਓ ਬਣਨ ਨਹੀਂ, ਤੁਸੀਂ ਟੂਟੀ ਲੀਕ ਕਰਾਤੀ ਵਿੱਚ। ਮੈਂ ਕਿਹਾ ਤੁਹਾਡੀ ਲੀਕ ਹੋ ਗਈ। ਨਹੀਂ ਉੱਥੇ ਲੀਕ ਆ ਸੀ। ਅੱਛਾ ਇੱਕ ਮਿੰਟ ਦਾ, ਉਹ ਜਾਂ ਕੋਲ ਦੀ ਲੰਘਦੇ ਨਾ, ਤੇ ਉਹ ਵਿੱਚ ਟੂਟੀ ਸਾਡੀ ਲੀਕ ਹੋ ਗਈ ਭਾਈ ਅੰਦਰ ਵਾਸ਼ਰੂਮ ਦੀ। ਤੇ ਅੱਗੇ ਤੁਹਾਡੇ ਆਉਣ ਤੋਂ ਪਹਿਲਾਂ ਨਾ ਅਸੀਂ ਪਾਣੀ ਵਾਲੀ ਤੁਹਾਡੇ ਆਉਣ ਤੋਂ ਪਹਿਲਾਂ ਨਾ ਇੱਥੇ ਬੈਠੇ ਸਾਂ ਅਸੀਂ 2 ਘੰਟੇ ਹੋ ਗਏ ਤੁਹਾਨੂੰ ਉਡੀਕਦੇ ਆ। ਇੱਥੇ ਇੱਕ ਨਾ ਮਾਂ ਜੀ ਆਏ, ਗੱਡੀ ਤੋਂ ਉਤਰੇ ਤੇ ਅੰਦਰ ਵਾਸ਼ਰੂਮ 'ਚ ਗਏ। ਕਿਉਂ ਅਸੀਂ ਗੱਡੀ ਉਹ ਲਾਈ, ਅਸੀਂ ਉੱਥੇ ਆ ਕੇ ਬਹਿ ਗਏ ਵੀ ਤੁਹਾਨੂੰ ਉਡੀਕਦੇ ਆ। ਉਹ ਅੰਦਰ ਗਏ ਤੇ ਵਾਸ਼ਰੂਮ ਗੰਦੇ ਸਨ। ਉਹ ਬਾਹਰ ਆ ਗਿਆ, ਤੁਹਾਡੇ ਕੋਲ ਵਾਸ਼ਰੂਮ ਨਹੀਂ ਸਾਫ਼ ਕਰਾਏ ਜਾਂਦੇ? ਤੇ ਆਪਾਂ ਹੁਣ ਇਹਨਾਂ ਦੇ ਪਿੰਡ ਚੱਲੇ ਆ। ਤੇ ਇੰਨੇ ਸਾਲਾਂ ਬਾਅਦ, ਪਾਰਟੀਸ਼ਨ ਤੋਂ ਬਾਅਦ, ਇਹ ਪਹਿਲੀ ਫੈਮਿਲੀ ਆਪਣੇ ਪਿੰਡ ਨੂੰ ਚੱਲੀ ਆ। ਤੇ ਕਿਸ ਤਰ੍ਹਾਂ ਦਾ ਮਾਹੌਲ ਹੈ ਉੱਥੇ? ਰਾਬਤਾ ਹੈ ਵਾ ਦੋਸਤਾਂ ਦੇ ਨਾਲ। ਉਹਨਾਂ ਨੇ ਹਵੇਲੀ ਦਾ ਪਤਾ ਕਰਕੇ ਰੱਖਿਆ, ਉਹ ਪਿੰਡ ਦੇ ਕੁਝ ਲੋਕਾਂ ਦਾ ਪਤਾ ਕਰਕੇ ਰੱਖਿਆ, ਬਜ਼ੁਰਗਾਂ ਦਾ ਜਿਨ੍ਹਾਂ ਨੇ ਪਾਰਟੀਸ਼ਨ ਟਾਈਮ ਉਹ ਹੈਗੇ ਸਨ। ਤੋ ਕੀ ਗੱਲਬਾਤ ਹੁੰਦੀ ਹੈ ਇਹ ਚੱਲ ਕੇ ਪਤਾ ਲੱਗਦਾ। ਆਜੋ ਚੱਲੀਏ। ਹੁਣ ਦੱਸਿਓ ਲੋਕੈਲਿਟੀ ਥੋੜੀ ਕਿੱਥੇ ਕਿੱਥੇ ਕਰਕੇ ਪੈਂਦਾ ਹੈ, ਬਾਪੂ ਜੀ ਕਿਵੇਂ ਦੱਸਦੇ ਸੀ? ਸਾਡੇ ਡੈਡੀ ਹੁਣੀ ਦੱਸਦੇ ਹੁੰਦੇ ਸੀਗੇ ਵੀ ਖੰਨੇਵਾਲ ਜਦੋਂ ਤਹਿਸੀਲ ਹੁੰਦੀ ਸੀਗੀ, ਮਲਤਾਨ ਜ਼ਿਲ੍ਹਾ ਹੁੰਦਾ ਸੀਗਾ,
ਤੇ ਉਹਦੇ ਜਿਹੜਾ ਮੇਨ ਆਪਣੇ ਜੀਡੀ ਰੋਡ ਜਾਂਦਾ ਹੈਗਾ ਆ ਆਪਣੇ ਨੂੰ ਮੇਰਾ ਖਿਆਲ ਕਿਸੇ ਨੂੰ ਜਾਂਦਾ ਸੀ ਆਪਣੇ ਉਹ ਕਰਾਚੀ ਨੂੰ ਜਾਂਦਾ ਜਿਹੜਾ ਕਰਾਚੀ ਹਾਂਜੀ ਕਰਾਚੀ ਨੂੰ ਜਿਹੜਾ ਹਾਂ ਉਹਦੇ ਤੋਂ 5-6 ਕਿਲੋਮੀਟਰ ਹਟਵਾਉਂਦਾ ਸੀ ਉਹਨੂੰ ਚੱਕ ਨੰਬਰ ਜਿਹੜਾ 138 ਸੀਗਾ ਹੁਣ ਉਹਨੂੰ ਪੁਰਾਣਾ ਚੱਕ ਕਹਿੰਦੇ ਆ ਤੇ ਇੱਕ ਕਹਿੰਦੇ ਕੋਈ ਨਾਲ ਹੁਣ ਹੋਰ ਜਿੱਦਾਂ ਪਹਿਲਾਂ ਉਦੋਂ ਪਿੰਡ ਹੋਰ ਵਸ ਗਿਆ ਉੱਥੇ ਇੱਕ ਹੋਰ ਪਿੰਡ ਬਣ ਗਿਆ ਚੱਕ ਉਹਨਾਂ ਦਾ ਪੁਰਾਣਾ ਪਿੰਡ ਸੀ ਜਿਹੜਾ ਚੱਕ ਨੰਬਰ 138 ਇੱਕ ਨੂੰ ਹੁਣ ਚੱਕ ਨਵਾਂ ਚੱਕ ਵੀ ਕਹਿੰਦੇ ਆ ਉਹ ਦੋ ਠੱਤੀਆਂ ਆ ਉਹ ਮਗਰੋਂ ਵਸਿਆ ਜਿਹੜਾ ਤੇ ਉਹਨਾਂ ਦਾ ਪਿੰਡ ਪਹਿਲਾਂ ਸੀ ਜਿਹੜਾ ਵੱਡਾ ਪਿੰਡ ਹੈ ਜਿਹੜਾ ਪਹਿਲਾ ਪੁਰਾਣਾ ਪਿੰਡ ਹੈ 138 ਚਲੋ ਉਹ ਘਰ ਤੇ ਆਪਾਂ ਨੂੰ ਲੱਭ ਗਿਆ ਨਾ ਵੀਡੀਓ ਤੇ ਹਾਂਜੀ ਉਹ ਉਸੇ ਪਿੰਡ ਦੇ ਵਿੱਚ ਸੀ। ਚਲੋ ਡਿੱਕਣ ਨੇ ਪਿੰਡ ਵਾਲੇ ਤੇ ਸਵੇਰ ਦੇ ਬੈਠੇ ਅੱਛਾ ਜੀ ਹਾਂਜੀ ਵੈਗਨ ਪੂਰੀ ਭਰ ਕੇ ਹਾਇਰੂ ਪੂਰੀ ਭਰੀ ਹੈ ਪੂਰੀ ਉਹ ਏਡੀ ਸਾਹਿਬ ਵਿਕਾਸ ਸਾਹਿਬ ਤੇ ਜਨਤਾ ਸਾਰੀ ਅੱਗੇ ਗਾਣੇ ਗੁਣੇ ਗਾਉਣੇ ਹੁਣ ਚੁੱਪ ਕਰ ਗਏ ਜੀ ਯਾਰ ਹੈਂ ਹੁਣ ਲਾਗੇ ਆ ਗਏ ਆ ਨਾ ਅੱਛਾ ਤੇ ਡੀ ਕੇ ਆਣਾ ਨੂੰ ਕਿ ਕਿਹੜੀ ਘੜੀ ਹੋਵੇ ਬਸ ਪਹੁੰਚ ਜਾਈਏ ਬਸ ਤਾਂ ਨਹੀਂ ਹੋ ਗਈ ਅੱਗੇ ਥੱਕ ਵੀ ਗਏ ਨੇ ਤੇ ਭੁੱਖ ਵੀ ਲੱਗੀ ਆ ਅੱਛਾ ਤੇ ਖਾ ਲਈਏ ਕੁਛ ਫਿਰ ਕਿ ਉੱਥੇ ਜਾ ਖਾਣਾ ਉੱਥੇ ਜਾ ਕੇ ਖਾਵਾਂਗੇ ਕਿੰਨੇ ਕ ਲੈਣੇ ਆ ਖਾਣ ਜੋ ਕੀ ਲੈਣੇ ਨਾ ਨਹੀਂ ਉੱਥੇ ਨੂੰ ਲੈ ਕੇ ਜਾਣੇ ਅੱਛਾ ਪਿੰਡ ਲੈ ਕੇ ਜਾਣੇ ਵਾਹ ਪਿੰਡ ਵਾਲਿਆਂ ਨੂੰ ਫਰੂਟ ਖਵਾਉਣਾ ਉਹ ਵੀ ਖਾ ਦਾਂਗੇ ਹਾਂ ਇਹ ਫਿਰ ਆਪਾਂ ਪੱਲੀਆਂ ਲੈ ਲੈਂਦੇ ਉਥੋਂ 5-4 ਆਪਣੇ ਦੋਸਤ ਬੜੇ ਨੇ ਸਰਗੋਧੇ ਨੂੰ ਆਂਦੇ ਪੱਲੀਆਂ ਬੋਰੇ ਦੋ ਚਾਰ ਖਿਲਾ ਦੋ ਪਤਾ ਹੀ ਨਹੀਂ ਹੈ ਆਪਾਂ ਪਾਲੋ ਫਿਰ ਵਧੀਆ ਸੋਹਣੇ ਜੇ ਜਿਹੜੇ ਨਾਮ ਦੀ ਪੋਨੇ ਤੁਸੀਂ ਕਿੰਨਾ ਟਾਈਮ ਲਾਦਾ ਚੱਕ ਕੇ ਯਾਰ ਔਰ ਠੀਕ ਹੈ ਤੇਰੀ ਦੁਕਾਨਦਾਰੀ ਹਾਂ ਰੇਟ ਸਹੀ ਸੀ ਲਾਉਣਾ नासी भी लगा रहा YouTube ਤੇ ਆਇਆ ਨਾ ਤੂੰ ਰੇਟ ਸਹੀ ਨਾ ਲਾਇਆ ਤੇ नहीं अपना नासी भी होता रहे मैं जल्दी हो जाएगा ਪਿੰਡ ਇਹਨਾਂ ਦੇ अस्सलाम वालेकुम जी ਕੀ ਹਾਲ ਚਾਲ ਗ੍ਰੇਟ ਹੋਰ ਠੀਕ ਠਾਕ ਕੋ ਖੈਰੀਅਤ ਸੇ ਠੀਕ ਹੈ ਵਧੀਆ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ ਜੀ ਮਿਹਰਬਾਨੀ ਇਹ ਆਪਣੇ ਭਾਈ ਸਾਹਿਬ ਜੀ ਇਹ ਢਿੱਲੋਂ ਬਰਾਦਰੀ ਹੈ ਤੁਹਾਡੇ ਪਿੰਡ ਦੇ ਆ सीर वीरा जिला फिरोजपुर पिंड कैला ਉਹ ਸਾਡੇ ਵਡੇਰੇ ਆਏ ਏਡੀ ਨੂੰ ਫੜਾ ਲਾ ਉਹ ਆ ਜਾਓ ਆਓ ਇੱਧਰ ਨੂੰ ਜੀ ਅੱਗੇ ਜਾ ਮਾਰ ਇਹ ਵੈਸੇ ਜਿੱਥੇ ਆ ਕੇ ਬ੍ਰੇਕ ਮਾਰੀ ਆ ਇਹ ਹਵੇਲੀ ਆ ਹਨਾ ਜਿਹੜੀਆਂ ਤੁਸੀਂ ਫੋਟੋ ਘਲਾਈਆਂ ਸੀ ਇਹ ਹੀ ਨੇ ਸੰਗਵੀਆਂ ਹਾਂਜੀ ਇਹੀ ਸੀ ਇਹਨਾਂ ਨੇ ਇਸ ਹਵੇਲੀ ਦੇ ਪਹਿਲਾਂ ਮੈਨੂੰ ਫੋਟੋ ਭੇਜੀਆਂ ਸੀ ਕਹਿੰਦੇ ਪਤਾ ਕਰਿਓ ਤੇ ਜਦੋਂ ਮੈਂ ਇਹਨਾਂ ਨੂੰ ਫੋਟੋ ਭੇਜੀਆਂ ਤੇ ਵੀਡੀਓ ਬਣ ਕੇ ਆ ਗਈ ਆ ਜਾਓ ਦੋ ਜੀ ਆਪਾਂ ਪਿੰਡ ਦੇ ਵਿੱਚ ਐਂਟਰ ਹੋ ਗਿਆ ਤੇ ਇਹ ਪੁਰਾਣੀ ਹਵੇਲੀ ਜਿਹੜੀ ਬਾਹਰੋਂ ਜਿਹਦਾ ਪੁਰਾਣਾ ਜਿਹਾ ਗੇਟ ਲਿਖਦੇ ਆ ਆਜੋ ਭਾਜੀ ਉਧਰ ਅੱਗੇ ਪਹਿਲੇ ਹੋਵੋ ਮੱਕੀ ਸਾਹਿਬ ਕੀ ਹਾਲ ਚਾਲ ਬਰਖਾ ਹੋ ਗਈ ਫੁੱਲਾਂ ਦੀ ਬਰਖਾ ਹੋ ਗਈ ਇੱਧਰ ਆ ਜਾਓ ਇਹ ਸਾਡੇ ਜੀ ਮੱਕੀ ਸਾਹਿਬ ਇਹ ਆਪਣੇ ਆ ਜਾਓ ਇੱਧਰ ਆ ਜਾਓ ਦੋਸਤ ਜਿਨ੍ਹਾਂ ਨਾਲ ਰਾਬਤਾ ਆਪਣਾ ਜੀ ਆ ਜਾਓ ਇੱਥੇ ਆਓ ਅੱਗੇ ਆਓ ਸਰਦਾਰ ਸਾਹਿਬ ਆਓ ਇੱਧਰ ਆ ਜਾਓ ਅੱਗੇ ਆਓ ਭਾਜੀ ਤੁਸੀਂ ਕਿਉਂ ਝੱਕਦੇ ਜੀ ਅੱਗੇ ਆਓ ਤੁਸੀਂ ਆ ਜਾਓ उधर आओ तो सामने आओ ना इधर आओ एक मिनट ਤੁਸੀਂ ਵੀ ਆ ਜਾਓ ਭਾਜੀ ਦੋਏ ਛੋਟੇ ਬੇਟਾ ਇੱਧਰ ਹੋ ਜਾ ਪਹਿਲਾਂ ਸਾਰੇ ਪਿੰਡ ਦਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਮੁਹੱਬਤ ਦਾ ਬਹੁਤ ਬਹੁਤ ਸ਼ੁਕਰੀਆ ਇੱਥੇ ਆਓ ਭਾਜੀ ਤੁਸੀਂ ਇੱਧਰ ਆਓ ਹੈਲੋ ਸਤਵਿੰਦਰ ਇੱਧਰ ਆਓ Big Shaggy the fan. Thank you, bro. Thank you, bro. ਪਿਛਲੀ ਵਾਰੀ ਮੇਰਾ ਫੋਨ ਨਿਕਲ ਗਿਆ ਸੀ ਮੈਂ ਕਿਹਾ ਪਹੁੰਚੇ 17 ਸਾਲਾਂ ਬਾਅਦ ਪਹੁੰਚੇ ਆਪਣੇ ਬਜ਼ੁਰਗਾਂ ਦੀ ਧਰਤੀ ਕਿਵੇਂ ਲੱਗ ਰਿਹਾ
ਬਹੁਤ ਚੰਗਾ ਲੱਗ ਰਿਹਾ। ਗੱਲਾਂ ਬਾਤਾਂ ਉਹ ਸਾਰੀਆਂ ਜਿਹੜੀਆਂ ਦੱਸਦੇ ਸੀ ਯਾਦ ਆਉਂਦੀਆਂ ਨੇ। ਹਾਂਜੀ ਉਹਨਾਂ ਨੇ ਸਾਨੂੰ ਫੋਟੋ ਹੀ ਸੀਗੀ ਸਾਡੇ ਕੋਲੇ ਆ ਜਿਹੜੀ ਇੱਕ ਤੁਹਾਨੂੰ ਭੇਜੀ ਸੀ ਪਹਿਲਾਂ ਨਾ, ਤੇ ਉੱਤੇ ਹੀ ਆਪਾਂ ਨੂੰ ਨਿਸ਼ਾਨ ਦੇ ਬੱਕੀ ਸਾਹਿਬ ਕਿੱਧਰ ਗਏ? ਬੱਕੀ ਸਾਹਿਬ ਆਓ ਜੀ, ਇੱਕ ਵਾਰੀ ਅੰਦਰ ਆਓ। ਹਾਂਜੀ ਨਹੀਂ ਸਾਡੀ ਤਾਂ ਬਹੁਤ ਜਨਮ ਬਾਅਦ ਆਇਆ, ਮੇਰਾ ਤਾਂ 62 ਦਾ ਹੈਗਾ 62 ਦਾ, ਤੇ ਸਾਡੇ ਬਾਬਾ ਜੀ ਨੇ ਇੱਥੋਂ ਗਏ ਸੀਗੇ ਤੇ ਸਾਡੇ ਡੈਡੀ ਵੀ ਦੱਸਦੇ ਹੁੰਦੇ ਸੀ। ਇਹ ਰੈਡੀ ਹਾਂ ਸਾਡੇ ਡੈਡੀ ਹੁਣ ਇੱਥੇ ਜਨਮ ਸੀਗਾ, ਉਹ 10-11 ਸਾਲ ਦੀ ਉਮਰ ਦੇ ਵਿੱਚ। ਸਾਡਾ ਪਿੱਛੋਂ ਕੰਟਰੋਲ ਸੀ ਨਾ ਜੀ। ਅੱਛਾ ਜੀ, ਹਾਂਜੀ। ਉਹ ਜਦੋਂ ਇੱਥੋਂ ਗਏ ਸੀ ਉਹਦੇ 10 ਸਾਲ ਸੀ। ਆਓ ਚਲੋ ਵੀ ਅੱਗੇ ਹੋ। ਕਰਕੇ ਉਹਦੇ ਤੇ ਵੀ ਪਤਾ ਲੱਗਿਆ। ਹਾਂ ਬੱਕੀ ਸਾਹਿਬ ਇਹਨਾਂ ਨੇ ਇਹ ਫੋਟੋ ਮੈਨੂੰ ਭੇਜੀ, ਤੋਂ ਤੁਹਾਨੂੰ ਮੈਂ ਫੋਟੋ ਭੇਜੀ, ਤੁਸੀਂ ਥੋੜੀ ਜਿਹੀ ਵੀਡੀਓ ਕਾਲ ਦਿੱਤੀ। ਨਾਲ ਹੀ ਅਗਲੀ ਗਲੀ ਚ ਆਪਣਾ ਘਰ ਸੀਗਾ, ਬਾਹਰ ਹੀ ਉੱਥੇ ਹੋਟਲ ਤੇ ਬੈਠੇ ਜਦੋਂ ਤੁਹਾਡੀ ਕਾਲ ਆਈ ਫੋਟੋ ਤੁਹਾਡੀ ਬਹੁਤ ਅੱਛੀ ਗੱਲ ਕਰ ਦਿੱਤੀ, ਵੀਡੀਓ ਬਣਾ ਕੇ ਭੇਜੀ ਆ। ਕਰਕੇ ਸਾਨੂੰ ਮਿਲੀ ਫੋਟੋ ਇਹ ਸੀ, ਹਾਂ ਹੋਰ ਹੈ ਨਹੀਂ ਸੀ ਕੋਈ। ਇਹ ਕਿੰਨੀ ਦੇਰ ਪਹਿਲਾਂ ਆਏ ਸੀ ਤੁਹਾਡੇ ਬਜ਼ੁਰਗ ਇੱਥੇ? ਨਹੀਂ ਆਏ ਤਾਂ ਨਹੀਂ ਆਂਦੇ ਹੋ ਨਾ 20 ਸਾਲ ਪਹਿਲਾਂ ਦੀ ਫੋਟੋ ਆ। ਉਹ ਫੋਟੋ ਇੰਨੀ ਕਿ ਸੀਗੀ, ਕਿਸੇ ਨੇ ਭੇਜੀ ਇੱਥੋਂ? ਕਿਸੇ ਨੇ ਭੇਜੀ ਸੀ। ਕੋਈ ਪਿੰਡ ਚ ਹੋਰ ਆਇਆ ਸੀ, ਉਹਨਾਂ ਨੇ ਸਾਨੂੰ ਫੋਟੋ ਉਹਨਾਂ ਦੇ ਸੀ ਸ਼ਾਇਦ 18-20 ਸਾਲ ਦੀ ਹੋ ਸਕਦੇ, ਇੰਨੀ ਕੁ ਪੁਰਾਣੀ ਫੋਟੋ ਸੀ। ਉਹ ਲੈ ਗਿਆ, ਕਹਿੰਦੇ ਸੀ ਉਹ ਸਾਡੇ ਰਿਸ਼ਤੇਦਾਰ ਸੀ, ਉਹ ਦੱਸ ਗਿਆ ਸੀ ਕਿ ਜਿੰਮੇ ਲਾਇਆ ਸੀ ਵੀ ਉੱਥੇ ਤੁਸੀਂ ਤਸਵੀਰਾਂ ਲੈ ਕੇ ਆਏ। ਹਾਂਜੀ ਉਹ ਜਦੋਂ ਤਸਵੀਰਾਂ ਲੈ ਕੇ ਗਏ ਸੀ ਉਹਨੂੰ ਦਿਖਾਈਆਂ, ਉਹ ਮੈਂ ਕਿਹਾ 20 ਸਾਲ ਦੀ ਗੱਲ ਹੋਣੀ ਆ। ਹਾਂ ਇੰਨੀ ਕੁ ਪੁਰਾਣੀ ਹੈਗੀ ਆ, 20 ਸਾਲ ਹੋ ਗਏ ਆ। ਤੇ ਉਹਨੇ ਦਿੱਤੀ ਸੀ ਆਪਣੇ ਰਿਸ਼ਤੇਦਾਰ ਸੀ। ਅਸਲਾਮ ਵਾਲੇਕੁਮ। ਤੇ ਸਾਡੇ ਬਜ਼ੁਰਗਾਂ ਦੇ ਵਿੱਚੋਂ ਨਹੀਂ ਆਇਆ ਕੋਈ। ਮੁੰਡਾ ਭੇਜਦਾ ਮੈਂ, ਸੱਚੋ ਸਿੱਧੇ ਨੰਬਰਦਾਰ ਸਾਹਿਬ ਨੂੰ ਚੁੱਕ ਲਿਆਓ। ਤੇ ਉਹ ਜਦੋਂ ਫਿਰ ਉਹਨੇ ਦੇਖੀ, ਅਸੀਂ ਪਿਕਚਰ ਸਾਡੇ ਕੋਲ ਪਈ ਸੀਗੀ ਉਹ, ਤੇ ਉਹ ਅਸੀਂ ਸੈਂਡ ਕੀਤੀ ਸੀ। ਤੇ ਉਹੀ ਤੁਹਾਨੂੰ ਭੇਜੀ ਫਿਰ ਸੀ। ਇੰਨੀਆਂ ਸਾਫ਼ ਵੀ ਨਹੀਂ ਹੈਗੀਆਂ ਫੋਟੋ ਨਾ ਪੁਰਾਣੀਆਂ। ਸ਼ਾਇਦ ਬੰਦਾ ਕੋਈ 1-2 ਰਾਤ ਰਹਿ ਗਿਆ ਸੀ ਤੁਹਾਡਾ ਸੀ। ਅੱਗੇ ਮੇਰੇ ਕੋਲ ਰਹਿ ਗਿਆ ਜੀ। ਅੱਛਾ ਜੀ, 20 ਸਾਲ ਪਹਿਲਾਂ ਆਏ ਹੋਣਗੇ। ਨਹੀਂ ਆਪ 5-7 ਸਾਲ ਹੀ ਹੋ ਗਏ। 5-7 ਸਾਲ ਪਹਿਲਾਂ ਕੌਣ ਸਾਨੂੰ ਨਹੀਂ ਪਤਾ। ਨਹੀਂ ਸਰ ਆਪਣੇ ਬਜ਼ੁਰਗਾਂ ਦਾ ਨਾਮ ਤੇ ਕੀ ਦੱਸਿਆ ਸੀ, ਥੋੜਾ ਜਿਹਾ ਦੱਸ ਦਿਓ। ਆਪਣੇ ਬੱਚੇ ਚੁੱਪ ਕਰਿਓ। ਸਾਡੇ ਬਾਬੇ ਜੀ ਉਹਨਾਂ ਦਾ ਨਾਮ ਸੀਗਾ ਸਵਰਨ ਸਿੰਘ, ਇੱਕ ਸੀ ਉਹਨਾਂ ਦੇ ਭਰਾ ਗੁਰਬਚਨ ਸਿੰਘ, ਇੱਕ ਧਰਮ ਸਿੰਘ, ਇੱਕ ਬਖਸ਼ੀਸ਼ ਸਿੰਘ। 4 ਭਰਾ ਸੀ ਉਹ। 4 ਭਰਾ ਸੀਗੇ ਸਾਡੇ ਬਾਬੇ। ਤੇ ਗਾਂ ਸਾਡੇ ਤਾਏ ਹੁਣੀ ਸੀਗੇ ਹਰਭਜਨ ਸਿੰਘ, ਗੁਰਦੇਵ ਸਿੰਘ, ਪਿਆਰਾ ਸਿੰਘ, ਪਿਆਰਾ ਸਿੰਘ, ਸਾਧੂ ਸਿੰਘ, ਉਹ ਜਿਹੜੇ ਇੱਥੋਂ ਗਏ ਆ, ਉਹਨਾਂ ਦੇ ਜਨਮ ਜਿਨ੍ਹਾਂ ਦੇ ਜਨਮ ਇੱਥੋਂ ਦੇ ਆ। ਫੇਰ ਸਾਡੇ ਘਰਾਂ ਚੋਂ ਇੱਕ ਮਲਕੀਤ ਸਿੰਘ ਸੀਗਾ, ਕੋਈ ਉਹਨਾਂ ਨੂੰ ਜਾਣਦਾ ਹੋਊਗਾ। ਕਿਹੜੀ ਜਗ੍ਹਾ ਸੀ ਪਿੰਡ ਦੇ ਵਿੱਚ, ਇੱਥੇ ਕਿਹੜੀ ਗਲੀ ਸੀ, ਕੋਈ ਯਾਦ ਚ? ਨਹੀਂ ਨਾਲ ਹੀ ਹੋਣੇ, ਮੈਨੂੰ ਲੱਗਦਾ ਇਕੱਠੇ ਹੀ ਸ਼ਾਇਦ ਹੋਣਗੇ। ਨਹੀਂ ਇਕੱਠੇ ਹੀ ਸੀ, ਇਕੱਠੇ ਸੀ। ਘਰ ਹੋਊਗਾ ਕਰਕੇ ਸਾਡੇ ਕੋਲ ਤਾਂ ਹਾਈ ਫੋਟੋ ਸੀਗੀ ਇੱਕ ਜਿਹੜੀ ਹੈ ਨਾ, ਜਿਹੜੀ ਫੋਟੋ ਸਾਨੂੰ ਹਾਂਜੀ। ਦੱਸੀ ਵੀ ਆਹ ਘਰ। ਨਹੀਂ ਉਸ ਟਾਈਮ ਤੇ ਤਾਂ ਘਰੇ ਹੀ ਇੱਕ ਸੀਗਾ ਨਾ, ਘਰ ਇੱਕ ਸੀ ਕਰਕੇ ਤੁਹਾਡੀ ਸਾਡੀ ਬੈਠਕ ਜਿਹੜੀ ਸੀ ਇਦਾਂ ਸੀ ਵੀ ਭਰਾ ਸੀਗੇ, ਵੀ ਨਾਲ ਹੀ ਹੋਣੇ ਘਰ, ਜਿੱਦਾਂ ਵੀ ਨਾਲ ਇੱਧਰ ਲਾਉ ਸਕਦਾ ਜਾਂ ਇੱਧਰ ਲਾਉ ਸਕਦਾ। ਇੱਟਾਂ ਤੇ ਨਾਂ ਲਿਖਿਆ ਸੀ, ਨਾਮ ਮੈਨੂੰ ਯਾਦ ਨਹੀਂ ਹੁਣ। ਅੱਛਾ ਜੀ। ਨਾਲ ਸਾਡੀ ਬੈਠਕ ਸੀ, ਉਹਦੇ ਵਿੱਚ ਮੁਰੱਬੇ ਦਾ ਕੀ ਦਾ ਇੱਕ ਸਕੂਲ ਦੇ ਪਿਛਲੇ ਪਾਸੇ ਮਰਬਾ ਦੱਸਦੇ ਸੀਗੇ, ਸਾਡੇ ਸਕੂਲ ਦੇ ਪਿਛਲੇ ਪਾਸੇ ਮਰਬਾ ਸੀ ਕਹਿੰਦੇ ਸੀਗੇ। ਅੱਛਾ ਸਕੂਲ ਜਿੱਥੇ ਹੋਊਗਾ ਉਹਦੇ ਮੁੰਡੇ ਵਾਲੇ ਦੇ ਇਦਾਂ ਨਹੀਂ ਪਤਾ। ਮੁੰਡਿਆਂ ਵਾਲਾ ਉਹ ਫਿਰ ਉਹਦੇ ਇੱਧਰ ਇੱਕ ਕਹਿੰਦੇ ਸੀ ਵੀ ਨਹਿਰ ਦੇ ਇੱਕ ਕੋਲ। ਨਹਿਰ ਕੋਲ ਹੁੰਦਾ ਸੀ ਮੁਰੱਬਾ, ਇਹ ਸਕੂਲ ਆ ਜਿਹੜਾ ਦੱਸਦੇ ਪੁਰਾਣਾ, ਉਹ ਫਿਰ ਨਹਿਰ ਇਹ ਨਹਿਰ ਵਾਲੀ ਸਾਈਡ ਤੇ ਤੇ ਉਹੀ ਹੋਣਾ ਪਿਆ। ਤੇ ਉਹ ਹੋਊਗਾ ਫਿਰ। ਆਪਣਾ ਨਹੀਂ ਤਲੁੰਡੀ ਵਾਲਿਆਂ ਕੋਲ। ਹਾਂਜੀ ਹਾਂਜੀ ਇਹ ਕਿੱਧਰ ਲਾਏ ਇਹ ਨਿਆਈ ਦੇ ਵਿੱਚ 2 ਹੀ ਮਰਬੇ ਸੀ, 2 ਮਰਬੇ ਹਟ ਕੇ ਸੀ। ਇਦਾਂ ਸੀਗਾ, ਇਦਾਂ ਸੁਣਦੇ ਸੀ। ਮੁਰੱਬਾ ਸਾਡੇ ਮਸ਼ਹੂਰ ਹੁੰਦਾ ਸੀ, ਸਰਦਾਰਾਂ ਦੀ ਕੋਠੀ ਸੀ ਪੁਰਾਣੀ, ਉਹ ਦੂਰ ਦਰਾ ਪੈਂਦੀ ਸੀ ਇੱਥੋਂ ਚੱਕ ਤੋਂ। ਅੱਛਾ ਜੀ, ਤੁਸੀਂ ਨਹੀਂ ਵੇਖਿਆ? ਨਹੀਂ ਇਹ ਤੇ ਇਹਨਾਂ ਦੇ ਕੋਲ ਫੋਟੋ ਤੇ ਇਹਨਾਂ ਦੀ ਇਸੇ ਘਰ ਦੀ ਸੀ। ਉਹ ਕਰਕੇ ਉਹ ਕਹਿੰਦੇ ਸੀ ਜਿਹੜਾ ਆ ਪੁਰਾਣਾ ਪਿੰਡ ਜਿਹੜਾ ਸੀ ਨਾ, ਚੱਕ ਜਿਹੜਾ ਸੀਗਾ 138 ਆਹ ਸੀਗਾ, ਤੇ ਬਾਅਦ ਚ ਕਹਿੰਦੇ ਸੀ ਇੱਕ ਖਰੇ ਹੋਰ ਨਵਾਂ ਵੀ ਬਣ ਗਿਆ ਸੀ ਬਾਹਰਲੇ ਪਾਸੇ। ਉਹ ਕਹਿੰਦੇ ਸੀ ਉਹ ਪਿੰਡ ਨਹੀਂ ਸੀਗਾ ਸਾਡਾ, ਆਹ ਪਿੰਡ ਹੀ ਆ। ਗੁਰਦੁਆਰਾ ਐਸੇ ਪਿੰਡ ਜੀ ਹੈ ਇੱਥੇ, ਉਹ ਤਾਂ ਬਾਅਦ ਚ ਸਾਡੀ ਹੋਸ਼ ਚ ਬਣਿਆ ਜੀ, ਜਦੀਦ ਜਿਹੜਾ ਜੀ ਪੁਰਾਣਾ ਇਹੀ ਜੀ। ਹਾਂ ਉਹ ਕਹਿੰਦੇ ਸੀ ਉਸੇ ਪਿੰਡ ਦੇ ਵਿੱਚੋਂ ਹੁਣ ਇੱਕ ਬਾਹਰਲੇ ਪਾਸੇ ਹੋਰ ਚੱਕ ਨਵਾਂ ਬਣਿਆ, ਨਵਾਂ ਕਹਿੰਦੇ ਇਹਨੂੰ ਪੁਰਾਣਾ ਚੱਕ ਕਹਿੰਦੇ ਸੀ। ਹਾਂਜੀ ਕੈਨੇਡਾ ਚੋਂ ਤੇ ਹੁਣ ਸਾਡੇ ਕੋਲ ਹੋਰ ਇੰਨੀਆਂ ਫੋਟੋ ਜ਼ਿਆਦੀਆਂ ਹੈ ਨਹੀਂ ਸੀ ਕੋਈ ਵੀ ਮਤਲਬ ਇਹਦੇ ਵਿੱਚੋਂ ਕਿਹੜਾ ਹੋ ਸਕਦਾ ਹਨਾ। ਤੇ ਆਹ ਜਿਹੜੀ ਸਾਡੀ ਮੇਨ ਫੋਟੋ ਸੀਗੀ।
ਸਾਡੇ ਕੋਲ ਆ ਕਦੇ ਆ ਕਰ ਸੀਗਾ। ਇਹ ਤਾਂ ਮਸ਼ਹੂਰ ਜਗ੍ਹਾ ਹੋਈ ਨਾ ਜਿਵੇਂ ਸਾਡੀ ਮਾਝੀ ਮਸ਼ਹੂਰ ਹੁੰਦੀ ਆ ਤੁਹਾਡਾ ਗੁਰਦੁਆਰਾ ਮਸ਼ਹੂਰ ਹੁੰਦਾ ਹੈ। ਹਾਂਜੀ ਇਹ ਤਾਂ ਮਸ਼ਹੂਰ ਜਗ੍ਹਾ ਜੀ ਗੁਰਦੁਆਰਾ ਜਿਹਨੂੰ ਮਰਜ਼ੀ ਪੁੱਛ ਲਓ ਦੱਸਣਗੇ। ਹਾਂਜੀ ਹਾਂਜੀ ਇੱਕ ਅਵਤਾਰ ਸਿੰਘ ਢਿੱਲੋਂ ਆ, ਇੱਕ ਦਾ ਨਾਂ ਜਸਵਿੰਦਰ ਆ, ਤੇ ਤੀਜੇ ਦਾ ਨਾਂ ਕੀ ਆ ਆਪਣੇ ਬਹਾਦਰ? ਰਣਵੀਰ ਰਣਵੀਰ। ਉਹ ਤਿੰਨ ਭਰਾ ਉਹਦੇ, ਉਹ ਜਿਹੜਾ ਬਾਬਾ ਸੀ ਉਹਦੇ ਉਹ ਤਿੰਨ ਮੁੰਡੇ ਸੀਗੇ। ਜਿਹੜਾ ਜਸਵਿੰਦਰ ਹੁਣੀ ਉਹ ਤਿੰਨ ਭਰਾ ਸੀ। ਉਹ ਕਿਤਾ ਸਾਡੀ ਫੈਮਿਲੀ ਦੇ ਵਿੱਚੋਂ ਹੈ, ਹਾਂ ਉਹ ਸਾਡੀ ਫੈਮਿਲੀ ਜਿਹਦਾ ਕਲੋਜ਼ ਨਹੀਂ, ਥੋੜਾ ਦੂਰ ਵਾ। ਤੇ ਉਹ ਤਿੰਨ ਬ੍ਰਦਰ ਆ। ਉਹ ਤਿੰਨ, ਹਾਂ ਉਹਨਾਂ ਚੋਂ ਤੇਰੀ ਉਹਨਾਂ ਨਾਲ ਗੱਲ ਹੁੰਦੀ ਮੁੜਿਆ ਇੰਟਰਨੈਟ ਤੇ ਗੱਲ ਹੁੰਦੀ ਆ। ਹਾਂਜੀ ਉਹ ਸਾਡੀ ਫੇਸਬੁੱਕ ਤੇ ਵੀਡੀਓ ਪੋਸਟ ਕੀਤੀ ਸੀ ਪਿੰਡ ਦੀ। ਉਹਨਾਂ ਨੇ ਫਿਰ ਇੰਡੀਆ ਦੇ ਅੰਦਰ ਬੈਠ ਕੇ ਸਾਨੂੰ ਕਮੈਂਟ ਕੀਤਾ ਸੀ ਕਿ ਸਾਡੇ ਦਾਦੇ ਵਗੈਰਾ ਇੱਥੇ ਰਹਿੰਦੇ ਰਹੇ ਆ। ਲੋਕੇਸ਼ਨ ਦੱਸੀ, ਬੁਲਟ ਵਾਲਾ ਕੋਈ ਭਾਈ ਸੀਗਾ ਉਹਨਾਂ ਕੋਲ ਸੀਗੇ ਉਹ, ਮਤਲਬ ਘੋੜੀ ਵੀ ਸੀਗੀ ਉਹਨਾਂ ਕੋਲ, ਬੁਲਟ ਮੋਟਰਸਾਈਕਲ ਸੀਗਾ, ਉਹਨਾਂ ਸਾਰਾ ਡਾਟਾ ਦੱਸਿਆ ਸੀਗਾ। ਅਸੀਂ ਉਹਨਾਂ ਨੇ ਕਿਹਾ ਸੀ ਆਈਓ ਹਾਂ ਉਹਨਾਂ ਤਾਂ ਮੈਂ ਜਾਣਦਾ ਜਸਵਿੰਦਰ ਉਹਨਾਂ ਦਾ ਤਿੰਨ ਬ੍ਰਦਰ ਆ ਉਹ। ਜਸਵਿੰਦਰ ਤੇ ਜਾਣਦੇ ਉਹਨਾਂ ਨੂੰ ਅਵਤਾਰ ਸਿੰਘ ਢਿੱਲੋਂ ਤੇ ਸੁਨੇਹਾ ਦੇ ਦਿਓ ਇਹਨਾਂ ਨੂੰ। ਰਣਵੀਰ ਸਿੰਘ ਢਿੱਲੋਂ। ਸੁਨੇਹਾ ਦੇ ਦਿਓ। ਉਹ ਸਾਡੇ ਸ਼ਹਿਰ 'ਚ ਹੀ ਰਹਿੰਦੇ ਆ ਉੱਥੇ। ਆ ਵੀਡੀਓ ਪਹੁੰਚ ਗਈ ਉਹਨਾਂ ਤੱਕ। ਤੇਰੀ ਤਾਂ ਫੋਟੋ ਪਹੁੰਚ ਗਈ ਤੇਰੀ। ਉਹ ਚੱਕ ਕੇ ਨਾ ਲੈ ਜਾ। ਤੂੰ ਫੋਟੋ 'ਚ ਕੀ ਆ ਗਿਆ, ਨੰਗਾ ਆ ਗਿਆ ਤੂੰ? ਇਨਫੋਰਮੇਸ਼ਨ ਬੁਲਾ ਰਹੇ ਆ ਨਾ ਉਸ ਵਜ੍ਹਾ ਤੋਂ। ਅਸੀਂ ਤੇ ਹੁਣ ਨੂੰ ਗੱਲ ਸੁਣ, ਓਏ ਗੱਲ ਸੁਣ, ਮੈਂ ਕਿਹਾ ਅਸੀਂ ਤੇ ਹੁਣ ਨੂੰ ਬਚਦੇ ਹੀ ਨਾ, ਫਿਰ ਅਸੀਂ ਤੇ ਹੁਣ ਬਚਦੇ ਨਾ ਜਿੰਨੀ ਵੀਡੀਓ ਬਣਾਤੀ ਹੈ। ਉਹ ਉੱਥੇ ਬਰੈਂਪਟਨ 'ਚ ਰਹਿੰਦੇ ਆ। ਅੱਛਾ ਮੈਂ ਕਿਹਾ ਇੱਥੇ ਨੂੰ ਕਰਕੇ ਨਾ ਟੋਇਆ ਇਹ ਤੇ ਸਿੱਧਾ ਥੱਲੇ ਹੀ ਦੇ ਗਏ ਤੇ ਲੈ ਕੇ ਆਓ ਪੱਟੀਏ। ਸਰਦਾਰ ਦੇਖ ਪਟਣਾ ਹੈ। ਸੋਨਾ ਲਿਆ ਗੈਂਥੀਆਂ ਗੁੰਥੀਆਂ ਕੱਢੋ। ਉਹ ਵੇਖੋ ਭਾਈ ਹੋਰਾਂ ਨੇ ਬੇਲ ਦਾ ਸਿੱਧਾ ਕਰ ਲਿਆ। ਆਓ ਫਿਰ ਇੱਕ ਵਾਰੀ ਆਪਾਂ ਪਿੰਡ ਦਾ ਚੱਕਰ ਮਾਰ ਲਈਏ। ਬੇਲਚਾ ਨਹੀਂ ਆ, ਉਹ ਸੱਚੀ ਸਕੈਨਰ ਆ, ਜਿੱਥੇ ਸੋਨਾ ਹੋਣਾ ਉੱਥੇ ਟੀਡੀ ਕਰਨ ਲੱਗ ਪੈਣਾ। ਆਹ ਸਕੈਨਰ ਆ। ਹਾਂ ਚਲੋ ਲੋ ਜੀ, ਹੁਣ ਆਪਾਂ ਉੱਥੇ ਪਹੁੰਚ ਗਏ ਆ ਜਿੱਥੇ ਅੰਦਰ ਦੇਗ ਦੱਬੀ ਗਿਆ। ਆ ਰਸ਼ ਤੋਂ ਤੇ ਮੈਨੂੰ ਇਹ ਹੀ ਲੱਗ ਰਿਹਾ, ਦਿਲ ਕਰੇ ਅੱਗੇ ਚੋਲਾਂ ਦੀ ਦੇਗ ਹੋਵੇ। ਔਰ ਇਹਨਾਂ ਤੋਂ ਚੋਲਾਂ ਦੀ ਵੀ ਇੰਜ ਲਗਾ ਕੇ ਰੱਖੀ ਹੋਈ ਕਿਉਂਕਿ ਰਸ਼ ਵਾਧਾ ਹੋ ਗਿਆ ਨਾ। ਉਹ ਵੇਖ ਲੋ ਤੋੜਨ ਲੱਗ ਪਏ। ਇਹ ਕੀ ਪੁਰਾਣੀ ਪਕਾ ਕੇ ਰੱਖੀ। ਕਿਸ ਤਰ੍ਹਾਂ ਦਾ ਲੱਗ ਰਿਹਾ ਉਸ ਜਗ੍ਹਾ ਤੇ ਆ ਕੇ, ਜਿਹੜਾ ਸੋਚਿਆ ਸੀ ਵੀ ਫੋਟੋ ਭੇਜੀ ਪਿੰਡ ਜਾਣਾ ਆਪਣੇ? ਨਹੀਂ ਬਹੁਤ ਖੁਸ਼ੀ ਹੋਈ ਆ ਕੇ, ਬਹੁਤ। ਇੱਕ ਵਾਰੀ ਪਹਿਲਾਂ ਵੀ ਆਏ ਸੀਗੇ ਤਾਂ ਉਦੋਂ ਲਾਹੌਰ ਤੋਂ ਮੁੜ ਗਿਆ ਸੀ ਤੇ ਤੱਕ ਆਏ ਨਹੀਂ ਸੀ, ਤੇ ਐਤਕੀ ਸੋਚ ਕੇ ਆਏ ਸੀ ਵੀ ਜਾ ਕੇ ਪਿੰਡ ਜਾ ਕੇ ਜ਼ਰੂਰ ਆਵਾਂਗੇ। ਕਿਵੇਂ ਲੱਗ ਰਿਹਾ? ਬਹੁਤ ਵਧੀਆ, ਬਹੁਤ ਖੁਸ਼ੀ ਹੋਈ ਆ ਕੇ। ਬਹੁਤ ਵਧੀਆ ਲੱਗ ਰਿਹਾ, ਬੜੀ ਖੁਸ਼ੀ ਹੋਈ ਆ ਕੇ। ਕਦੇ ਬਜ਼ੁਰਗਾਂ ਦੀ ਤੇ ਪੈਰ ਪਏ ਇਸ ਪਿੰਡ ਦੇ ਵਿੱਚ। ਬਹੁਤ ਸਾਲਾਂ ਤੋਂ ਸੋਚ ਰਹੇ ਸੀਗੇ, ਟਾਈਮ ਮਿਲ ਗਿਆ। ਨਿਆਣੇ ਬਾਹਰ ਰਹੋ, ਕੋਈ ਵੀ ਆਵੇ ਤੇ ਦਰਵਾਜ਼ਾ ਬੰਦ ਕਰ। ਦਰਵਾਜ਼ਾ ਬੰਦ ਕਰ ਲਓ। ਮੌਲਵੀ ਦਰਵਾਜ਼ਾ ਬੰਦ ਕਰ ਦੇ। ਦਰਵਾਜ਼ਾ ਬੰਦ ਕਰ ਦੇ, ਸਾਟ ਇੱਥੇ ਲੱਗੀ ਹੈ। ਦਰਵਾਜ਼ਾ ਬੰਦ ਕਰ ਦੇ। ਬੱਕੀ ਸਾਹਿਬ ਦਰਵਾਜ਼ਾ ਬੰਦ ਕਰ ਇੱਧਰ ਸਾਟ। ਮਾਰ ਰੀਲ ਬਣਾ ਦੇ। ਹਾਂ ਜੀ, ਅਸੀਂ ਆਪਣੀ ਹੋਸ਼ 2 ਕਮਰੇ ਵਿੱਚ। ਹਾਂ ਜੀ। ਉਹ ਤੋਂ ਪਹਿਲਾਂ ਕਿਤੇ ਫਿਰ ਸ਼ਾਇਦ ਕਿਤੇ ਇਧਰ ਕੋਈ ਟਾਟ ਹੋਇਆ ਹੋਊਗਾ। 60 ਸਾਲ ਮੇਰੀ ਉਮਰ ਹੋ ਗਈ ਜੀ। ਅਸੀਂ ਆਪਣੀ ਹੋਸ਼ ਦੇ ਵਿੱਚ ਇਹ 2 ਕਮਰੇ ਵਿੱਚ। ਉਹ ਘੜ ਪਹਿਲੇ ਆਇਆ ਮੇਰੇ ਕਿਉਂਕਿ ਸਾਨੂੰ ਆਪ ਨੂੰ ਇਹ ਜਦੋਂ ਬਾਅਦ ਦੇ ਵਿੱਚ ਤਾਂ ਫਿਰ ਉਹ ਸਾਰਾ ਵਿੱਚੇ ਹੀ। ਹਾਂ ਹਾਂ ਮਹਿਕਮਾ ਵਾਪਸੀ ਕਰਕੇ ਮੂਰੇ ਗੁਰਦੁਆਰਾ ਹੋਵੇ ਉਹਨਾਂ ਦੇ ਅੰਡਰ ਨੇ, ਜਿਵੇਂ ਸਾਡੀਆਂ ਮਸਜਿਦਾਂ ਅੰਦਰ ਆ ਜਿਹੜੇ ਹੈ ਦਰਬਾਰ ਉਹਨਾਂ ਦੇ ਅੰਡਰ ਨੇ ਨਾ ਮਹਿਕਮਾ ਵਾਪਸੀ। ਉਸੇ ਤਰ੍ਹਾਂ ਹੀ ਇਹ ਜਗ੍ਹਾ ਵੀ ਉਹਨਾਂ ਦੇ ਅੰਡਰ। ਇਹ ਵੀ ਕਮਰਾ ਹੀ ਆ ਬੰਦ ਹੈ। ਹਾਂ ਜੀ। ਬੰਦ ਕਰਦਾ ਨਾ ਮਿੱਟੀ ਪਾ ਕੇ। ਇਹ ਤੇ ਬਜ਼ੁਰਗ ਵੀ ਆ ਗਏ ਆ। अस्सलाम वालेकुम जी, ਕੀ ਹਾਲ ਜੀ? ਠੀਕ ਠਾਕ ਜੀ? ਅੱਗੇ ਲੈ ਆਓ, ਅੱਗੇ ਲੈ ਆਓ, ਅੱਗੇ ਜਾਓ। ਇਹ ਵੀ ਉੱਥੋਂ ਹੀ ਕੈਨੇਡਾ ਚੋਂ ਆਏ ਆ।
ਅੱਛਾ ਹਾਂਜੀ ਇਹ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਆ ਮੈਂ ਕਰਦਾ ਹਾਂ ਅੱਛਾ ਤੁਸੀਂ ਮੈਂ ਕਿਹਾ ਵੀ ਸ਼ਾਇਦ ਤੁਸੀਂ ਕਿਸੇ ਨੂੰ ਜਾਣਦੇ ਹੋਵੋਗੇ ਕਰਕੇ ਜਿਹੜੇ ਸਾਡੇ ਬਾਬਾ ਜੀ ਹੁਣੀ ਹੁੰਦੇ ਸੀ ਇੱਥੋਂ ਗਏ ਸੀ। ਮੈਨੂੰ ਕੋ ਥੋੜਾ ਜਿਹਾ ਉੱਚਾ ਸੁਣਦਾ ਤੇ ਇੱਥੇ ਆ ਮੇਰੇ ਕੋਲ ਚਲੋ ਮੈਂ ਇੱਥੇ ਆ ਗਿਆ। ਚੱਲ ਇੱਥੇ ਆ ਜਾ। ਦੇ ਵਿੱਚੋਂ ਇੱਥੋਂ ਗਏ ਸੀ ਇੱਥੋਂ ਗਏ ਸੀ ਹਾਂ। ਅੱਛਾ ਹਾਂ ਬਈ ਸ਼ਾਇਦ ਤੁਹਾਨੂੰ ਕੋਈ ਯਾਦ ਹੋਵੇ ਜਾਂ ਛੋਟੇ ਤੁਸੀਂ ਉਦੋਂ ਹੋਵੋਗੇ। ਆਪਣੇ ਸਵਰਨ ਸਿੰਘ ਹੁੰਦਾ ਸੀ, ਹਾਂ ਧਰਮ ਸਿੰਘ, ਹਾਂ। ਗੁਰਬਚਨ ਸਿੰਘ ਹਾਂ ਤੇ ਬਖਸ਼ੀਸ਼ ਸਿੰਘ, ਅੱਛਾ ਉਹ 4 ਭਰਾ ਸੀਗੇ। ਜਿਹੜੇ ਇੱਥੋਂ ਗਏ ਆ ਹਾਂਜੀ ਅੱਛਾ ਤੇ ਉਹ ਬਸ ਦੇਖਣ ਆਏ ਸੀ ਅਸੀਂ ਪਿੰਡ। ਮੈਂ ਕਿਹਾ ਸ਼ਾਇਦ ਤੁਹਾਡੀ ਏਜ ਕਰਕੇ ਵੀ ਤੁਹਾਨੂੰ ਸ਼ਾਇਦ ਪਤਾ ਹੋਵੇ ਅੱਛਾ ਬਈ ਕੋਈ ਤੁਸੀਂ ਜਾਣਦੇ ਹੋਵੋਗੇ ਕਿਸੇ ਨੇ। ਮੈਂ ਹਾਂਜੀ ਹਿੰਦੁਸਤਾਨ ਚ ਹਾਂਜੀ ਧਰਮਕੋਟ ਜਾਣਦਾ ਨਹੀਂ ਨਹੀਂ ਧਰਮਕੋਟ ਸ਼ਹਿਰ ਹੁੰਦਾ ਸੀ ਨਹੀਂ ਸਰਦਾਰ ਅੱਛਾ। ਪੁੱਛਦੇ ਆ ਵੀ ਜਿਹੜੇ ਸਾਡੇ ਬਜ਼ੁਰਗ ਇੱਥੋਂ ਗਏ ਉਹ ਆ ਸਮਝਦੇ ਜਿਹੜੇ ਨਹੀਂ ਮੇਰੀ ਨਾਲ ਗੱਲ ਆ, ਨੂੰ। ਤੁਸੀਂ ਉਹਨਾਂ ਨੂੰ ਵੇਖਿਆ ਭਾਲਿਆ ਸੀ ਇੱਥੇ ਪਹਿਲਾਂ ਜਾਂ ਕਿਸੇ ਦੀ ਗੱਲਬਾਤ ਸੁਣੀ ਹੋਏ ਨਹੀਂ ਮਾਰਿਆ ਨਹੀਂ ਵੇਖਿਆ ਨਹੀਂ ਮਾਰਿਆ ਨੂੰ ਨਹੀਂ ਵੈਸੇ ਉਹਨਾਂ ਨੂੰ ਜਾਣਦੇ ਹੋਵੋ ਨਾ ਸੁਣਿਆ ਇੱਥੋਂ ਹੋਵੇ ਜਿਹੜੇ ਗਏ ਆ ਇੱਥੋਂ ਜਿਹੜੇ ਗਏ ਆ ਉਹਨਾਂ ਨੂੰ ਨਹੀਂ ਜਾਣਦੇ ਕਿਸੇ ਨੂੰ ਨਹੀਂ ਫਿਰ ਜਾਣਦੇ ਨਹੀਂ ਇਹ ਨਹੀਂ ਜਾਣਦੇ। ਨਾ ਸੁਣਿਆ ਉਹਦੀ ਵਜ੍ਹਾ ਉਹਦੀ ਵਜ੍ਹਾ ਸਾਡੇ ਰਿਸ਼ਤੇਦਾਰ ਸੀ 4 ਚੱਕਰ ਝਾਨੀਆਂ ਦੇ ਪਰੇ ਅੱਛਾ ਜੀ ਉੱਥੇ ਆਉਂਦੇ ਜਾਂਦੇ ਸੀ। ਇੱਥੇ 38 ਦੇ ਮਸ਼ਹੂਰ ਸੀ। ਹੂੰ ਇੱਥੇ ਸਿੰਝ ਪੈਂਦੀ ਹੁੰਦੀ ਸੀ ਜੀ ਸਿੰਝ ਪੈਂਦੀ ਸੀ ਇੱਥੇ ਦੇ ਉਹ ਛੰਝ ਵੀ ਪੈਂਦੇ ਹੁੰਦੇ ਸੀ। ਦੱਸ ਦਿੰਦੇ ਵੀ ਟੂਰਨਾਮੈਂਟ ਵੀ ਹੁੰਦਾ ਸੀ ਉਦੋਂ ਦੱਸ ਦਿੰਦੇ ਸੀਗੇ। ਹਾਂਜੀ ਵਸਦਿਆਂ ਤੋਂ ਸਾਰਿਆਂ ਤੋਂ ਅੱਛਾ ਜੀ ਉਦੋਂ ਹਾਂਜੀ। ਉਦੋਂ ਲੋਕ ਇੱਥੇ ਜਾਂਦੇ ਸੀ ਤੇ ਜਾਣਦੇ ਨਹੀਂ ਸੀ ਦੇ ਨਹੀਂ ਪਰ ਜਿੱਦਾਂ ਇਹ ਹੋ ਸਕਦਾ ਜਿੱਦਾਂ ਇਹ ਕਹਿੰਦੇ ਵੀ ਨਾ ਉਧਰੋਂ ਆਏ ਆ, ਇਹ ਉਧਰੋਂ ਆਏ ਇਧਰ ਜਾਂ ਆਏ ਹੋਣਗੇ ਏਦਾਂ ਵੀ ਹੋ ਸਕਦੀ ਆ। ਸਾਰਾ ਪਿੰਡ ਆ ਨਾ ਜੀ ਇਹ ਸਾਰਾ ਉਧਰੋਂ ਆਏ ਆ ਫਿਰ ਪਤਾ ਕੀ ਆ ਦੱਸ ਜੀ ਇਹਨਾਂ ਨੂੰ ਨਾ ਇਹ ਉਧਰੋਂ ਆਏ ਹੋਣੇ ਇਹਨਾਂ ਨੂੰ ਫਿਰ ਪਤਾ ਨਹੀਂ ਹੋਣਾ। ਉਧਰੋਂ ਕਿਹੜੇ ਪਿੰਡ ਤੋਂ ਆਏ? ਇੱਥੋਂ ਉੱਥੋਂ ਕਿਆਲੇ ਉਹਨਾਂ ਦੇ ਚਿਰ ਖਿਆਲਾ ਪਟਿਆਲਾ ਤਲਵੰਡੀ ਵਾਲਾ ਫਿਰੋਜ਼ਪੁਰ ਤੇ ਨਾ ਜੀ ਜ਼ਿਲ੍ਹਾ ਥੋੜਾ ਜਿਹਾ ਫਿਰੋਜ਼ਪੁਰ ਚਿਰ ਪਹਿਲੋਂ ਸਾਡੇ ਆਉਣ ਤੋਂ ਹਾਂਜੀ ਆ ਬੱਤੀਆਂ ਤੇ ਵਾਲੀ ਨਹਿਰ ਰਜਵਾਇਆ ਜਾਂਦਾ। ਹਾਂ ਇਹ ਰਜਵਾਏ ਤੇ ਜਿੰਨੇ ਸਿੱਖਾਂ ਦੇ ਪਿੰਡ ਸੀ ਹਾਂ ਇਹ ਕਾਫਲਾ ਇੱਥੇ 40 ਚੱਕ ਦੇ ਕੋਲ ਬਹਿ ਕੇ ਹਾਂਜੀ ਇਕੱਠੇ ਹੋ ਕੇ ਹਾਂਜੀ ਗੱਡੇ ਲੈ ਕੇ ਬੂਰੇ ਵਾਲੀ ਸੜਕ ਗਏ ਆ ਹਾਂ ਹਾਂ ਇਹ ਉਹੀ ਦੱਸਦੇ ਹੁੰਦੇ ਸੀ ਉਹ ਹਿੰਦੁਸਤਾਨ ਚ ਗੱਡਿਆਂ ਤੇ ਗਏ ਆ ਗੱਡਿਆਂ ਤੇ ਗਏ ਉਹ ਦੱਸ ਦਿੰਦੇ ਵੀ ਸਾਨੂੰ ਕਹਿੰਦੇ ਸਮਾਨ ਜਿੰਨਾ ਕੁ ਲਿਜਾ ਹੋਇਆ ਲੈ ਗਏ ਜਿਹੜਾ ਨਹੀਂ ਲਿਜਾ ਹੋਇਆ ਛੱਡ ਗਏ। ਉਹ ਹੌਲੀ ਹੌਲੀ ਗਏ ਦੱਸਦੇ ਕਹਿੰਦੇ ਸਾਨੂੰ 22 ਦਿਨ ਲੱਗੇ ਸੀ ਜਾਣ ਨੂੰ ਉੱਥੇ ਜਦੋਂ ਇੱਥੋਂ ਗਏ ਆ ਨਾ 22 ਦਿਨਾਂ ਦੇ ਵਿੱਚ ਪਹੁੰਚੇ ਸੀ ਉਹ ਉੱਥੇ। ਕੀ ਤੂੰ ਦੱਸਦਾ ਬਾਬਾ ਜੀ ਕਹਿੰਦੇ ਜਦੋਂ ਇੱਥੋਂ ਗਏ ਆ 22 ਦਿਨਾਂ 'ਚ ਪਹੁੰਚੇ ਸੀਗੇ। ਹਾਂ ਜਦੋਂ ਇੱਥੋਂ ਗਏ ਆ 22 ਦਿਨਾਂ 'ਚ ਪਹੁੰਚੇ ਸੀਗੇ। ਇੱਥੇ ਇੱਥੋਂ ਜਦੋਂ ਗਏ ਆ ਜਿਹੜੇ ਭਾਈ ਇੱਕ ਮਿੰਟ ਛੱਡੋ ਜ਼ਰਾ ਬਾਬਾ ਜੀਆਂ ਨੂੰ ਕੰਮ ਦੀ ਗੱਲ ਪੁੱਛਣ ਦਿਓ। ਬਾਬਾ ਜੀ ਕੀ ਹਾਲ ਹੈ? ਠੀਕ ਜੇ? ਇੱਥੋਂ ਆਹੋ ਮੈਂ ਜਿਹੜੇ ਗਏ ਅਸੀਂ ਪੁੱਛਦਾ ਵੀ ਠੀਕ ਆ ਹਾਲ ਤੇਰਾ ਤੇਰਾ ਹਾਲ ਪੁੱਛਦਾ ਦੇਖੋ ਇਹਨਾਂ ਉੱਚੀ ਬੋਲੀ ਤੇਰਾ ਹਾਲ ਪੁੱਛਦਾ ਹਾਂ ਹੁਣ ਉਧਰ ਮੂੰਹ ਕਰੋ ਮੇਰਾ ਹਾਲ ਬਾਬਾ ਜੀ ਕੀ ਹਾਲ ਹੈ? ਠੀਕ ਜੇ? ਸ਼ੁਕਰ ਜੇ ਹਾਂ ਸਿਹਤਾਂ ਤਬੀਤਾਂ ਵੱਲ ਨੇ? ਅਸੀਂ ਹਾਂਜੀ ਤੁਸੀਂ ਠੀਕ ਹੋ ਠੀਕ ਆ ਮੈਂ ਅੱਲਾ ਵਕਤ ਗੁਜ਼ਾਰਾ ਕਰਦਾ ਅੱਲਾ ਵਕਤ ਗੁਜ਼ਾਰਾ ਕਰਦਾ। ਚਲੋ ਅੱਲਾ ਪਾਕ ਇੰਜ ਹੀ ਰੱਖੇ। ਤੇ ਮੈਂ ਇਹ ਪੁੱਛਣਾ ਸੀ ਇਹ ਸਰਦਾਰ ਹੋ ਰਹੀ ਆਏ ਨੇ ਸਾਰੇ ਇਕੱਠੇ ਹੋ ਕੇ ਹਾਂ ਇਹ ਕਹਿੰਦੇ ਆ ਕਮਰੇ ਦੇ ਵਿੱਚ ਨਾ ਸਾਡੀ ਸੋਨੇ ਦੀਆਂ 2 ਦੇਗਾਂ ਦੱਬੀਆਂ ਉਹ ਅਸੀਂ ਲੈ ਕੇ ਜਾਣੀਆਂ। ਅੱਛਾ ਹਾਂ ਕਹਿੰਦੇ ਸੋਨੇ ਦੀਆਂ 2 ਦੇਗਾਂ ਇੱਥੇ ਆ ਉਹ ਲਿਜਾਣੀਆਂ ਕੀ ਸੋਨੇ ਦੀਆਂ ਦੇਗਾਂ ਦੇਗਾ ਕਿੱਥੋਂ ਲਿਆਣੀਆਂ ਇੱਥੋਂ ਲੈ ਜਾਣ ਉਹਦੀ ਵਜ੍ਹਾ ਇਹਦਾ ਸਮਾਨ ਆ ਆਪਦਾ ਲੈਣ ਆਏ ਆ ਲੈ ਜਾਣ ਸਾਨੂੰ ਕੀ ਆ ਭਾਈ ਨਹੀਂ ਕੱਢਣ ਦਿੰਦੇ ਆ ਭਾਈ ਨਹੀਂ ਕੱਢਣ ਦਿੰਦੇ। ਉਹ ਹੁਣ ਆਪਣਾ ਆ ਗਏ ਹਾਂ ਆਪਣਾ ਹੁਣ ਕੀ ਉਹ ਦੇਗਾਂ ਇੱਕ ਮਿੰਟ ਗੱਲ ਸੁਣ ਜਿਹੜੀ ਚੀਜ਼ ਆਪਣੀ ਆ ਉਹ ਆਪਣੀ ਆ ਸਹੀ ਜਿਹੜੀ ਕਮਾਈ ਕਰਕੇ ਬਣਾਈ ਆ ਇਹ ਕਮਾਈ ਕਰਕੇ ਬਣਾ ਕੇ ਗਏ ਆ ਇਹਨਾਂ ਦੀ ਆ ਚਲੋ ਜੀ ਉਹ ਹੁਣ ਆਪਾਂ ਕੱਢਾਂਗੇ ਲਿਆਓ ਛਾਣੀਆਂ ਥੋੜੀਆਂ। ਬਾਬਾ ਜੀ ਉਹ ਕਹਿੰਦੇ ਅਸੀਂ ਨਿਸ਼ਾਨੀ ਲਾ ਕੇ ਗਏ ਸੀ ਇੱਥੇ ਕਿੱਥੇ ਪਈਆਂ? ਮੈਂ ਨਾ ਵੀ ਜਿੱਥੇ ਨਿਸ਼ਾਨੀ ਲਾ ਗਏ ਆ ਆਪਦੀਆਂ ਲੈ ਜਾਓ ਇਹਦਾ ਮਤਲਬ ਲੱਭਣੀਆਂ ਹੀ ਪੈਣੀਆਂ ਲੱਭਣੀਆਂ ਪੈਣੀਆਂ।
ਆ ਮੈਨੂੰ ਉੱਚਾ ਬਹੁਤ ਸੁਣਦਾ ਇਹ ਮੈਨੂੰ ਵੀ ਲੱਗ ਰਿਹਾ ਮੇਰਾ ਗਲਾ ਬਹਿ ਗਿਆ ਭਾਈ ਤੁਸੀਂ ਕੋਲੋਂ ਦੱਸੀ ਜਾਓ ਮੇਰੀ ਗੱਲ ਤਾਂ ਸੁਣਦੀ ਨਹੀਂ। ਇਹ ਮੈਂ ਕਿਹਾ ਇਹ ਸਾਨੂੰ ਹੁਣ ਨਾਪੀ ਲੱਭਣੀਆਂ ਪੈਣੀਆਂ ਆਹੋ ਇਹ ਲੱਭਣੀਆਂ ਪੈਣੀਆਂ ਕਹਿੰਦਾ ਹੁਣ ਸਾਨੂੰ ਲੱਭਣੀਆਂ ਪੈਣੀਆਂ ਆਪ ਲਾਗੇ ਜੇ ਬੈਠੇ ਦੱਸਦੇ ਨੇ ਲਾਗੇ ਹੋਈਆਂ ਥੋੜਾ ਜਿਹਾ ਇੱਥੋਂ ਦੀ ਉਹਨਾਂ ਨੂੰ ਉਸਤਾਦ ਨੂੰ ਨਹੀਂ ਪਤਾ ਨਹੀਂ ਲੱਗਦਾ ਤੁਸੀਂ ਆਪਦਾ ਜੋ ਕਢਾਉਣਾ ਕਢਾਓ ਕਢਾ ਲਓ। ਤੁਸੀਂ ਨਹੀਂ ਕੱਢ ਸਕਦੇ। ਅੱਛਾ ਦੂਜੀ ਗੱਲ ਇਹ ਮਜ਼ਦੂਰ ਰੱਖ ਲਓ ਮਜ਼ਦੂਰੀ ਦਿਓ ਕਢਾ ਲਓ ਜੋ ਕਢਾਉਣਾ। ਇਹ ਗੱਲ ਬਾਬਾ ਜੀ ਹਾਂ ਆ ਜਿਹੜੀਆਂ ਮਸ਼ੀਨ ਹੈ ਨਾ ਹਾਂ ਇਹ ਜਿੱਥੇ ਸੋਨਾ ਹੋਇਆ ਉੱਥੇ ਲੈ ਕੇ ਜਾਣੀ ਇਹਨੇ ਟੂ ਟੂ ਕਰਨ ਲੱਗ ਪੈਣਾ ਤੇ ਇਹ ਹੁਣ ਅਸੀਂ ਸਰਵੇ ਕਰਦੇ ਆ ਮੈਂ ਨਾ ਵੀ ਜੋ ਕਰਨਾ ਕਰ ਠੀਕ ਆ ਤੁਹਾਡਾ ਗੱਲਾਂ ਸਿੱਧੀਆਂ ਅਸੀਂ ਆਪਦੇ ਸਮਾਨ ਦੇ ਹੱਕਦਾਰ ਆ। ਹਾਂ ਜੀ ਤੁਹਾਡੇ ਸਮਾਨ ਦੇ ਹੱਕਦਾਰ ਨਹੀਂ। ਬਸ ਠੀਕ ਹੋ ਗਿਆ ਜੀ ਅੱਲਾਹ ਪਾਕ ਸਲਾਮਤ ਰੱਖੇ। ਇਹ ਵੇਖੋ ਨਾ ਇਹ ਵੇ ਉਹਦੀ ਵਜ੍ਹਾ ਤੇਰੇ ਨਾਲ ਮੇਰਾ ਰਾਸਤਾ ਰਿਹਾ ਹੁਣ ਤੱਕ ਹਾਂਜੀ ਰਿਹਾ ਨਾ ਕੀ ਆਂਦਾ ਰਿਹਾ ਮੈਂ ਇਹੋ ਗੱਲ ਆਖੀ ਸੀ। ਅੱਗੇ ਗੁਰਨਾਮ ਭਾਈ ਆਏ ਸੀ ਨਾ ਜੀ, ਹਾਂਜੀ ਬਾਬਾ ਜੀ ਆਏ ਸੀ, ਉਹਨਾਂ ਨਾਲ ਬਾਬਾ ਜੀ ਦੀ ਮੁਲਾਕਾਤ ਢੇਰ ਗੱਲਾਂ ਹੋਈਆਂ ਸੀ। ਹਾਂਜੀ ਉਹਦੇ ਤਬੀਅਤ ਕੁਛ ਵੱਧ ਹਾਂ ਉਦੋਂ ਤਬੀਅਤ ਠੀਕ ਸੀ ਬਾਬੇ ਦੀ। ਆ ਹੁਣ ਬਾਬਾ ਸੁਣਦਾ ਜੀ ਨਹੀਂ ਇਹ ਹੈਗਾ। ਕਹਿ ਰਹੇ ਫਿਰ ਨੇ ਇਹਨੇ ਕਿ ਖਤ ਵੀ ਲਿਖਿਆ ਜਿਹੜਾ ਉਹਨੂੰ। ਅਸੀਂ ਆਪਣੀ ਮਿਹਨਤ ਕਰਕੇ ਕਮਾਇਆ ਨਾ ਉਹ ਸਾਡਾ ਹੈ ਤੇ ਜਿਹੜਾ ਇੱਥੇ ਰਹਿ ਗਿਆ ਉਹ ਇਹਨਾਂ ਦਾ ਇਹਨਾਂ ਨੇ ਮਿਹਨਤ ਕਰਕੇ ਕਮਾਇਆ ਸੀ। ਸਾਫ ਦਿਲ ਇਨਸਾਨ ਨੇ ਵੈਸੇ ਮਜ਼ਾਕ ਲੱਗੇ ਸੀ। ਅੱਲਾਹ ਪਾਕ ਇਹਨਾਂ ਨੂੰ ਸਲਾਮਤ ਰੱਖੇ ਤੰਦਰੁਸਤੀ ਦੇ ਥੋੜਾ ਜਿਹਾ ਉੱਚਾ ਸੁਣਦਾ ਹੈ ਤੇ ਬਾਕੀ ਨੈਣੀ ਪ੍ਰੈਣੀ ਕੈਮ ਨੇ ਟੁਰਦੇ ਫਿਰਦੇ ਨੇ ਅੱਲਾਹ ਪਾਕ ਤੰਦਰੁਸਤੀ ਦੇ ਵੈਸੇ ਹੀ ਲੱਗੇ ਸੀ ਕਿ ਕੀ ਕਹਿੰਦੇ ਨੇ ਹੁਣ ਜਿਹੜਾ ਵਕਤ ਜਾ ਰਿਹਾ ਨਾ ਹਰ ਬੰਦੇ ਨੂੰ ਆਪੋ ਧਾਪ ਪਈ ਏ ਆਪਣਾ ਤੇ ਉਹਦਾ ਆਪਣਾ ਹੈ ਹੀ ਉਹ ਕਹਿੰਦਾ ਜਿਹੜਾ ਕਿਸੇ ਦਾ ਉਹ ਵੀ ਮੇਰਾ ਹੀ ਹੈ ਤੇ ਬਾਬਾ ਜੀ ਨੇ ਕਿਹਾ ਜਿਹੜਾ ਅਸੀਂ ਮਿਹਨਤ ਕਰਕੇ ਕਮਾਇਆ ਨਾ ਸਿਰਫ ਸਾਡਾ ਹੋ ਜੇ। ਬਾਬਾ ਜੀ ਜੇ ਤੇ ਲੱਭ ਗਈ ਨਾ ਦੇਗ ਦੇ ਨਿੱਕੀ ਤੁਹਾਨੂੰ ਦੇ ਜਾਣੀ ਏ ਨਿੱਕੀ ਦੇ ਕਹਿੰਦਾ ਦੋ ਦੇਗਾਂ ਜਿਹੜੀਆਂ ਛੋਟੀ ਆ ਨਾ ਉਹ ਤੁਹਾਡੀ। ਮੈਂ ਨਾ ਉਹ ਇਹਨਾਂ ਦੀ ਮਰਜ਼ੀ ਆ ਛੋਟੀ ਦੇਣ ਨਾ ਦੇਣ ਉਹ ਇਹਨਾਂ ਦੀ ਮਰਜ਼ੀ ਆ। ਆਪਣੀ ਮਰਜ਼ੀ ਨਹੀਂ ਆਪਣੀ ਮਰਜ਼ੀ ਦਾ ਸਮਾਨ ਉਹਨਾਂ ਦਾ ਹਾਂ ਠੀਕ ਹੋ ਗਿਆ। ਵੱਡੀ ਦੇਣ ਛੋਟੀ ਦੋਵੇਂ ਦੇਣ ਤੁਹਾਡੀਆਂ ਜੀ। ਠੀਕ ਹੋ ਗਿਆ ਤੇ ਇੱਥੇ ਮਜ਼ਦੂਰ ਕਿਹੜੀ ਜਗ੍ਹਾ ਨੇ ਜਿਹੜੇ ਖੋਦਣਗੇ ਕਿੱਥੇ ਨੇ ਮਜ਼ਦੂਰ ਇੱਥੇ ਮਜ਼ਦੂਰ ਆ ਵੇ ਖੜੇ ਪਾਸੇ ਬੰਦੇ ਕਿਹੜੇ ਸਾਰੇ ਮਜ਼ਦੂਰ ਹੀ ਨੇ ਤੇ ਮਜ਼ਦੂਰ ਦੱਸ ਦੇਣਗੇ। ਤੂੰ ਸਾਰਿਆਂ ਨਾਲੋਂ ਵੱਡਾ ਮਜ਼ਦੂਰ ਤੂੰ ਇਹਨਾਂ ਦੇ ਹੱਥ ਤੇਰੇ ਬਾਬਾ ਜੀ ਮੈਂ ਕਿਹਾ ਕਿਤੇ ਇਹ ਨਾ ਸੁੱਤੇ ਪਿਆ ਦੀਆਂ ਧੂਣਾ ਲਾ ਦੇਣ। ਆ ਜਾਓ ਹੁਣ ਇੱਕ ਵਾਰੀ ਆਪਾਂ ਪਿੰਡ ਦਾ ਮਾੜਾ ਜਿਹਾ ਗੇੜਾ ਦੇ ਲਈਏ ਇਹਨਾਂ ਨੂੰ ਪਿੰਡ ਪੂਰਾ ਵਿਖਾ ਦਈਏ ਤੇ ਗੱਡੀ ਤੇ ਫਿਰ ਹੋਣਾ ਐਵੇਂ ਨਹੀਂ ਫਿਰ ਹੋਣਾ। ਹਾਂਜੀ ਚਲੋ ਜਿੰਨਾ ਕੁ ਫਿਰਿਆ ਜਾਊਗਾ। ਪਿੰਡ ਨਾ ਗੱਡੀ ਤੇ ਮਸਜਿਦਾਂ ਬਹੁਤ ਸੋਹਣੀਆਂ ਮਸਜਿਦ ਬਹਾਨੇ ਆ। ਖੜੇ ਤੇ ਚੜ ਜਾ। ਸੋ ਪਿੰਡ ਸਾਰੇ ਦਾ ਸਾਰਾ ਇਕੱਠਾ ਹੋਇਆ ਇਸ ਤਰ੍ਹਾਂ ਲੋਕ ਜਿਹੜਾ ਨਾ ਪਿਆਰ ਦਿੰਦੇ ਆ ਪਿਆਰ ਕਰਦੇ ਆ ਜਦੋਂ ਲੋਕ ਆਉਂਦੇ ਆ। ਹਾਂਜੀ ਕੀ ਕਹਿਣ ਲੱਗੇ? ਗੱਡੀ ਆਉਂਦੀ ਆਪਣੀ ਹਾਂਜੀ ਉਹ ਜਿਹੜਾ ਅਸੀਂ ਸਫ਼ਰ ਕਰਕੇ ਨਾ ਵਾਹਵਾ ਪਿੰਡੋਂ ਬਾਹਰ ਆ ਗਏ ਆ ਇਹਨਾਂ ਦੇ ਮੱਕੀ ਸਾਹਿਬ ਦੇ ਟੂਬਲ ਤੇ ਪੋਲਟਰੀ ਫਾਰਮ ਤੇ ਪਰ ਨਿਆਣੇ ਫੇਰ ਆ ਗਏ ਮਗਰੇ ਹੀ ਨਿਆਣੇ ਤਾਂ ਬਈ ਆ ਗਏ ਆ ਹੈਂ ਨਿਆਣੇ ਨਹੀਂ ਜਾਣ ਛੱਡਦੇ ਜਿਹਦਾ ਜੀ ਪਿੰਡ ਆਪਾਂ ਉਹਨੂੰ ਨਹੀਂ ਕਹਿੰਦੇ ਤਾਂ ਮੈਂ ਕਿਹਾ ਵੇਖ ਲਓ ਵੀ ਏਡੀ ਦੂਰ ਆ ਗਏ ਅਸੀਂ ਨਿਆਣੇ ਫੇਰ ਤੁਹਾਡੇ ਪਿੱਛੇ ਆ ਗਏ ਆ। ਉਹ ਮੈਨੂੰ ਕਾਲ ਕਰਦੇ ਸੀ ਕਹਿੰਦੇ ਅਸੀਂ ਇਹ ਬਣਾਉਣੀ ਟਿਕਟਾਕ ਸਾਨੂੰ ਤਸਵੀਰਾਂ ਬਣਾਉਣ ਦਿਓ ਕਿ ਮੈਂ ਕਿਹਾ ਆ ਜਾਓ ਬਣਾ ਲਓ ਯਾਰ ਆ ਜਾਓ ਆ ਜਾਓ ਪਿੰਡ ਤੋਂ ਬਾਹਰ ਆ ਗਏ ਇਹਨਾਂ ਦੇ ਟੂਬਲ ਤੇ ਟਰਬੈਨ ਲਾਈ ਆ ਤੇ ਇੱਥੇ ਇਹਨਾਂ ਇੰਤਜ਼ਾਮ ਕੀਤਾ ਇੱਥੇ ਵੀ ਬਹਿਣ ਬੁਣ ਦਾ ਤੇ 10 ਮਿੰਟ ਗੱਪਸ਼ਪ ਲਾਉਂਦੇ ਆ ਕਿਉਂਕਿ ਆਪਾਂ ਜਾਣਾ ਲਾਹੌਰ ਤੇ ਮਗਰ ਵੇਖ ਲਓ ਵੀ ਜਨਤਾ ਸਾਰੀ ਓਨੀ ਕੀ ਫੇਰ ਆ ਗਈ ਆ ਪਿੰਡੋਂ ਤੇ ਵਕਾਰ ਨੀਵੀਂ ਨਹੀਂ ਥਾਂ ਧਿਆਨ ਕੀਤਾ ਸਰਦਾਰ ਹੁਣੀ ਉਧਰ ਫੋਟੋ ਖਿਚਾਸ਼ਾ ਹੰਬੇ ਪਏ ਆ ਵਕਾਰ ਵੇਖ ਉਧਰ ਬਾਈ ਫੋਟੋ ਵੱਲ ਨੂੰ ਮਾਸ਼ਾਅੱਲਾ ਬਹੁਤ ਕਾਰ ਭਾਈ ਤੁਹਾਡੇ ਦਾ ਗੱਲ ਸੁਣ ਤੇ ਇੱਥੇ ਮੋਟਰ ਤੇ ਇਹਨਾਂ ਨੇ ਇੰਤਜ਼ਾਮ ਕੀਤਾ ਮੰਜਾ ਵੱਡਾ ਡਾਇਆ ਟੁੱਕਾ ਟੁੱਕਾ ਲੱਗਾ ਸੋਲਰ ਤੇ ਕੀਤਾ ਸਾਡੇ ਬੱਤੀ ਬਹੁਤ ਮਹਿੰਗੀ ਆ ਤੇ ਸੋਲਰ ਤੇ ਟੂਲ ਮੋਸਟਲੀ ਤੁਹਾਨੂੰ ਇਹਨਾਂ ਏਰੀਆ 'ਚ ਟੂਲ ਤੇ ਜਿਹੜੇ ਨਾ ਮੋਟਰਾਂ ਇੱਥੇ ਸੋਲਰ ਤੇ ਮਿਲਣਗੀਆਂ। ਆ ਜਾਓ ਭਾਜੀ ਆ ਜਾਓ ਜਤਿੰਦਰ ਭਾਜੀ ਆਓ। ਮੱਕੀ ਸਾਹਿਬ ਆਪਣੇ ਟੂਲ ਤੇ ਮੋਟਰ ਤੇ ਲੈ ਕੇ ਆਏ ਜਾਂਦੇ ਪ੍ਰਾਹੁਣੇ ਨੂੰ ਉੱਥੇ ਬਿਠਾ ਕੇ ਤੇ ਫਿਰ ਸਕੂਨ ਨਾਲ ਗੱਲਬਾਤ ਮਾਰਨੀ ਹੈ।
ਮਠਿਆਈ ਮੰਗਵਾਈ ਹੈ, ਮਠਿਆਈ ਆਪਾਂ ਖਾਣੇ ਆ, ਉਹ ਮਠਿਆਈ ਇਹਨਾਂ ਨੂੰ ਅਸੀਂ ਖਵਾਉਣੀ। ਨਾ ਵੀ ਆਪਣੇ ਪਿੰਡ ਵਾਲਿਆਂ ਨੇ ਲੈ ਕੇ ਆਏ ਮਠਿਆਈ। ਇੱਕ ਇੱਕ ਦਾਣਾ ਇੱਕ ਇੱਕ ਲੈ ਕੇ ਹੈਲੋ ਭਾਜੀ ਇਹ ਮੈਨੂੰ ਵੀ ਦੇ ਦਿਓ। ਹਾਂਜੀ ਹਾਂਜੀ ਲਵੋ ਜੀ ਲਵੋ ਇੱਕ ਇੱਕ ਆਰਾਮ ਨਾਲ ਆਰਾਮ ਨਾਲ ਆਰਾਮ ਨਾਲ ਬੇਸਨ ਵਾਲੇ ਖਾ ਲੈਂਦੇ ਆ ਬੰਦੇ ਸਾਡੇ ਨੂੰ ਬਹੁਤੀ ਲੱਗੀ ਸੀ ਭੁੱਖ, ਹੁਣ ਸਿੱਧਾ ਜਾ ਖਾ ਲੈ ਬਾਈ। ਕੈਮਰਾ ਬੰਦ ਕਰੋ, ਜਲਦੀ ਕਰੋ। ਇੱਧਰ ਵਕਾਰ ਨਾਲ ਫੋਟੋ ਬਣ ਰਹੇ, ਟਿਕਟੋਕਾਂ ਬਣ ਰਹੀਆਂ ਤੇ ਇੱਧਰ ਬਜ਼ੁਰਗ ਜਿਹੜੇ ਆ ਬਾਬੇ ਆ ਉਹ ਪ੍ਰਾਹੁਣਿਆਂ ਨਾਲ ਗੱਲਾਂ ਕਰਨ ਦੇ ਆ ਕਿ ਕਿੱਥੋਂ ਆਏ ਜੇ, ਪੁਰਾਣੀਆਂ ਯਾਦਾਂ ਤਾਜ਼ਾ ਕਰਨ ਦੇ ਕਿ ਕੌਣ ਕਿੱਥੋਂ ਆਇਆ। ਇਹ ਸਾਰੀ ਪੁੱਛ ਦੱਸ ਜਿਹੜੀ ਆ ਨਾ ਉਹ ਹੋਣ ਡਈ ਹੈ। ਲਓ ਵੀ ਇਹ ਸੀ ਅੱਜ ਦਾ ਵੀਡੀਓ, ਤੁਸੀਂ ਪੰਜਾਬੀ ਲਹਿਰ ਤੇ ਵੇਖਿਆ। ਹੋਪਫੁਲੀ ਤੁਹਾਨੂੰ ਵਧੀਆ ਲੱਗੇਗਾ। ਕੋਸ਼ਿਸ਼ ਕਰਦੇ ਰਹੀਦਾ ਕਿ ਜਿੰਨੀ ਮਰਜ਼ੀ ਵੀ ਨੈਗੇਟਿਵਿਟੀ ਫੈਲਾਉਂਦੇ ਵੀ ਆਪਾਂ ਮੁਹੱਬਤ ਦਾ ਇੱਕ ਪੋਜ਼ਿਟਿਵ ਮੈਸੇਜ ਲੈ ਕੇ ਲੋਕਾਂ ਨੂੰ ਮਿਲਾਉਂਦੇ ਰਹੀਦਾ ਤੇ ਮਿਲਾਉਂਦੇ ਰਵਾਂਗੇ। ਤੇ ਜਿੰਨੇ ਵੀ ਦੋਸਤ ਸਾਡੇ ਕੋਲ ਓਵਰਆਲ ਦੁਨੀਆ ਪੂਰੀ ਤੋਂ ਆਉਂਦੇ ਨੇ, ਅਮਰੀਕਾ ਕੈਨੇਡਾ ਤੋਂ ਇੰਡੀਆ ਤੋਂ ਵੀ ਆਉਂਦੇ ਸੀ, ਹੁਣ ਇੰਡੀਆ ਤੋਂ ਬੰਦ ਹੋਇਆ। ਕੋਸ਼ਿਸ਼ ਕਰੀਦੀ ਉਹਨਾਂ ਨੂੰ ਪਿੰਡਾਂ ਤੱਕ ਉਹਨਾਂ ਦੇ ਲੈ ਕੇ ਜਾਈਏ ਤੇ ਇਹ ਇੱਕ ਸਾਂਝ ਦੀ, ਇੱਕ ਮੁਹੱਬਤ ਦੀ ਜਿਹੜੀ ਲੜੀ ਆ ਉਹਨੂੰ ਪਰੋਣ 'ਚ ਆਪਣਾ ਹਿੱਸਾ, ਆਪਣਾ ਕਿਰਦਾਰ ਜਿਹੜਾ ਉਹ ਨਿਭਾਉਂਦੇ ਰਹੀਏ। ਸੋ ਸਫ਼ਰ ਅੱਜ ਸਾਨੂੰ ਬਹੁਤ ਕਰਨਾ ਪਿਆ, ਲੇਕਿਨ ਇਹ ਵੀ ਬਿਲਕੁਲ ਥੱਕੇ ਨਹੀਂ ਕਿਉਂਕਿ ਸਾਨੂੰ એનર્ਜੀ ਸੀ, ਸਾਨੂੰ ਥੋੜ੍ਹਾ ਜਿਹਾ ਚਾਹ ਹੁੰਦਾ, ਪੈਸ਼ਨ ਹੁੰਦਾ ਕਿ ਜਦੋਂ ਆਪਾਂ ਰੀਯੂਨੀਅਨ ਕਰਵਾਈ ਦੀ ਜਾਂ ਉਹਨਾਂ ਦੇ ਪਿੰਡਾਂ ਤੱਕ ਲੈ ਕੇ ਜਾਈਦਾ, ਫਿਰ ਪਿੰਡਾਂ ਦਾ ਰਿਐਕਸ਼ਨ ਕੀ ਹੁੰਦਾ, ਫਿਰ ਇਹਦੇ ਨਾਲ ਮੁਹੱਬਤ ਵੱਧਦੀ ਹੈ, ਸਾਂਝ ਵੱਧਦੀ ਹੈ। ਕੱਲ੍ਹ ਮੈਂ ਕਬੱਡੀ ਦੇ ਟੂਰਨਾਮੈਂਟ 'ਤੇ ਗਿਆ ਸਾਂ 252 ਕੰਗਾਂ ਦੇ ਵਿੱਚ। ਉੱਥੇ ਸਰਦਾਰ ਵੀਰ ਸਾਡੇ ਜੈਕ ਸੰਧੂ ਹੁਣੀ, ਸੁੱਖਾ ਮਾਨ ਹੁਣੀ, ਉਹਨਾਂ ਨੇ ਇੱਡਾ ਵੱਡਾ ਕੱਪ ਕਰਾਇਆ ਤੇ ਮਤਲਬ ਪੂਰੇ ਮਤਲਬ ਲੈਲਪੁਰ ਤੋਂ ਉੱਥੇ ਲੋਕ ਆਏ ਸੀ। ਸੋ ਉੱਥੇ ਉਹਨਾਂ ਆ ਕੇ ਆਪਣੀ ਕਮਾਈ 'ਚੋਂ ਆ ਕੇ ਉੱਥੇ ਪੈਸੇ ਲਾਏ, ਉਹ ਪਲੇਅਰਾਂ 'ਤੇ ਲਾਏ, ਉਹਨਾਂ ਨੂੰ ਇੱਕ ਇੱਕ ਜੱਫੇ 'ਤੇ ਲੱਖ ਲੱਖ 2-2 3-3 ਲੱਖ ਦਿੱਤਾ। ਸੋ ਉਹਦੇ ਨਾਲ ਵੀ ਬੜੀ ਪਿਆਰ ਮੁਹੱਬਤ ਤਾਂਗ ਜਿਹੜੀ ਉਹ ਵੱਧਦੀ, ਇੱਕ ਪੋਜ਼ਿਟਿਵ ਮੈਸੇਜ ਆਉਂਦਾ। ਸੋ ਇਵੇਂ ਹੀ ਆਪਾਂ ਪੋਜ਼ਿਟਿਵ ਕਰਦੇ ਰਹਾਂਗੇ ਤੇ ਪੋਜ਼ਿਟਿਵ ਸੋਚਦੇ ਰਹਾਂਗੇ ਤੇ ਪੋਜ਼ਿਟਿਵ ਤੇ ਨੈਗੇਟਿਵ ਲੋਕਾਂ ਦੇ ਮੂੰਹ ਤੇ ਚਪੇੜ ਵੀ ਆਪਣੀ ਪੋਜ਼ਿਟਿਵਿਟੀ ਨਾਲ ਹੀ ਮਾਰਾਂਗੇ। ਤੇ ਸਾਡੇ ਮਤਲਬ ਜੋ ਮਰਜ਼ੀ ਸੋਚਦੇ ਰਹਿਣ, ਜੋ ਮਰਜ਼ੀ ਕਰਦੇ ਰਹਿਣ, ਲੇਕਿਨ ਆਪਣਾ ਕਿਰਦਾਰ, ਆਪਣਾ ਹਿੱਸਾ ਜਿਹੜਾ ਇਸ ਕਾਰੇ ਖਿਆਲ 'ਚ ਪਾਉਂਦੇ ਰਹਾਂਗੇ। ਸੋ ਹੋਪਫੁਲੀ ਤੁਹਾਨੂੰ ਅੱਜ ਦਾ ਵੀਡੀਓ ਵਧੀਆ ਲੱਗਾ ਤੇ ਕਮੈਂਟ ਕਰਕੇ ਦੱਸਣਾ ਨਾ ਭੁੱਲਿਓ। ਮੈਂ ਪੰਜਾਬੀ ਲਹਿਰ 'ਤੇ ਵੀਡੀਓਜ਼ ਘੱਟ ਆਉਂਦੀ ਨੇ ਇਸ ਤੋਂ ਕਿ ਮੇਰਾ ਧਿਆਨ ਥੋੜ੍ਹਾ ਜਿਹਾ, ਮੈਂ ਇੱਕ ਡੇਅਰੀ ਫਾਰਮ ਦਾ ਕੰਮ ਸ਼ੁਰੂ ਕੀਤਾ, ਉੱਧਰ ਲੱਗਾ। ਤੁਸੀਂ ਨਾਸਰ ਢਿੱਲੋਂ ਚੈਨਲ 'ਤੇ ਵਹਿੰਦੇ ਹੋਵੋਗੇ, ਉਹ ਡੇਅਰੀ ਫਾਰਮ ਦੇ ਵਲੌਗ ਵੀ ਨਾਲ, ਥੋੜ੍ਹੇ ਬਾਹਰੋਂ ਜਿਹੜੇ ਲੋਕ ਆਉਂਦੇ ਨੇ ਉਹਨਾਂ ਦਾ ਵੀ ਥੋੜ੍ਹਾ ਜਿਹਾ ਘੱਟ ਆ ਇਹਨਾਂ ਦਿਨਾਂ 'ਚ। ਸੋ ਜਿਵੇਂ ਇਹ ਵੀ ਤੁਰਿਆ ਰਹੂਗਾ, ਫਿਰ ਪੰਜਾਬੀ ਲਹਿਰ 'ਤੇ ਵੀਡੀਓਜ਼ ਹੀ ਤੁਸੀਂ ਵੇਖਦੇ ਰਹੋਗੇ। ਮਿਲਦੇ ਤੁਹਾਨੂੰ ਫਿਰ, ਰੱਬ ਰੱਖ।